ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਦੇਵ ਭਰਨ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725200 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਗੁਰਦੀਪ ਸਿੰਘ ਵਿਰਦੀ ਕਲੋਵਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੱਧੂ ਫਰਜ਼ਨੋ, ਮਨਦੀਪ ਸਿੰਘ ਸਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਬਰਿੰਦਰ ਸਿੰਘ ਮੋਰਗਨ ਹਿੱਲ, ਧਰਮ ਸਿੰਘ, ਰਘਵੀਰ ਕੌਰ ਸਲਮਾ, ਅਮਰੀਕ ਸਿੰਘ ਜੀ, ਅਮਰਜੀਤ ਸਿੰਘ, ਤੇਜਰੂਪ ਕੌਰ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਨੋਈ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ। ਤੇ 2 ਤੋਂ 3 ਲੱਖ ਹੋਣ ਦੇ ਵਿੱਚ ਕਹਿੰਦੇ ਕਿ ਸਾਨੂੰ 10 ਦਿਨ ਹੀ ਲੱਗੇ। ਦੇਖੋ ਜੀ, ਇਸ ਵੇਲੇ ਜਿਹੜੀ ਗਿਣਤੀ ਆ ਟੈਲੀ ਦੇ ਮੁਤਾਬਕ ਜੀ 3,09,606 ਜਿਹੜੀ ਹੋ ਚੁੱਕੀ ਹੋਈ ਹੈ। ਔਰ ਮਹਾਰਾਸ਼ਟਰ ਜਿਹੜੀ ਸਟੇਟ ਹੈ ਜੀ, ਉਹ ਕੱਲੀ ਸਟੇਟ ਦੀ 1 ਲੱਖ ਨੂੰ ਕ੍ਰਾਸ ਕਰ ਗਈ ਹੋਈ ਹੈ। 1,01,141 ਮਹਾਰਾਸ਼ਟਰ ਦੇ ਵਿੱਚ ਜਿਹੜੇ ਜੀ ਹੋ ਕੇ ਹੋਏ ਆ। ਔਰ ਜਿਹੜੀਆਂ 8890 ਉਹ ਡੈਥ ਚੁੱਕੀਆਂ ਹੋਈਆਂ ਨੇ। 3717 ਇਕੱਲੇ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਇਹ ਡੈਥ ਹੋਈਆਂ ਨੇ। ਭਾਰਤ ਦੁਨੀਆ ਦੇ ਚੌਥੇ ਨੰਬਰ ਦੇ ਉੱਤੇ ਜਿਹੜਾ ਦੀ ਆ ਗਿਆ, ਜਿੱਥੇ 3 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੀ ਚਪੇਟ ਦੇ ਵਿੱਚ ਜਿਹੜੇ ਦੀ ਆਏ ਹੋਏ। 30 ਜਨਵਰੀ ਨੂੰ ਦੇਸ਼ ਦੇ ਵਿੱਚ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। 110 ਦਿਨਾਂ ਤੋਂ ਬਾਅਦ, ਮਤਲਬ ਕਿ ਜਿਹੜੇ 10 ਮਈ ਨੂੰ ਇਹ ਜਿਹੜੀ ਗਿਣਤੀ ਸੀਗੀ ਉਹ 1 ਲੱਖ ਹੋ ਗਈ ਸੀਗੀ। ਫਿਰ ਰਫਤਾਰ ਜਿਹੜੀ ਜੀ ਇੰਨੀ ਤੇਜ਼ੀ ਦੇ ਨਾਲ ਆਈ ਕਿ 25 ਦਿਨਾਂ ਦੇ ਵਿੱਚ ਇਹ ਜਿਹੜਾ ਅੰਕੜਾ ਹੈ ਉਹ 3 ਲੱਖ ਨੂੰ ਪਾਰ ਹੋ ਗਿਆ। ਬੇਸ਼ੱਕ ਜਿਹੜੇ ਦੂਸਰੇ ਦਾਅਵੇ ਨੇ ਜੀ, ਉਹ ਇਹ ਕਹਿੰਦੇ ਨੇ ਕਿ ਜਿੰਨੀ ਆਬਾਦੀ ਹੈ ਉਹਦੇ ਹਿਸਾਬ ਦੇ ਨਾਲ ਇਹ ਰਫਤਾਰ ਜਿਹੜੀ ਉਹ ਤੇਜ਼ ਨਹੀਂ ਗਈ। ਅਮਰੀਕਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਉੱਥੇ 82 ਦਿਨਾਂ ਦੇ ਵਿੱਚ 3 ਲੱਖ ਤੋਂ ਜ਼ਿਆਦਾ ਕਰੋਨਾ ਪੋਜ਼ੀਟਿਵ ਆਏ ਸੀਗੇ। ਭਾਰਤ ਦੇ ਵਿੱਚ 135 ਦਿਨ ਤੇ ਪਹੁੰਚਿਆ। ਪਰ ਇਹਦੇ ਵਿੱਚ ਇੱਕ ਜਿਹੜਾ ਝੂਠ ਆ ਵੱਡਾ, ਉਹ ਇਹ ਆ ਕਿ ਉੱਥੇ ਹੋਏ ਜਿਹੜੇ ਟੈਸਟ ਤੇ ਇੱਥੇ ਭਾਰਤ ਦੇ ਵਿੱਚ ਹੋ ਰਹੇ ਟੈਸਟ ਜਿਹੜੇ ਨੇ, ਇਹਨਾਂ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਉਹ ਫਰਕ ਹੈ। ਉੱਥੇ ਕਿੰਨੇ ਲੋਕਾਂ ਦੇ ਜਿਹੜੇ ਜੀ ਉਹ ਟੈਸਟ ਹੋਏ, ਜਾਂ ਜਿਹੜਾ ਬ੍ਰਾਜ਼ੀਲ ਹੈ, ਰਸ਼ੀਆ ਹੈ, ਉੱਥੇ ਕਿੰਨੇ ਟੈਸਟ ਹੋਏ, ਇੱਥੇ ਭਾਰਤ ਦੇ ਵਿੱਚ ਕਿੰਨੇ ਟੈਸਟ ਜਿਹੜੇ ਹੋ ਰਹੇ ਆ। 6 ਮਈ ਤੋਂ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦਾ ਅੰਕੜਾ 50,000 ਸੀਗਾ। ਮਤਲਬ ਕਿ ਸ਼ੁਰੂਆਤ ਤੋਂ ਲੈ ਕੇ 50,000 ਮਾਮਲੇ ਹੋਣ ਤੱਕ 98 ਦਿਨ ਲੱਗੇ। ਇਸ ਤੋਂ ਬਾਅਦ ਰਫਤਾਰ ਤੇਜ਼ ਹੋਈ, 50,000 ਅਗਲੇ 12 ਦਿਨਾਂ ਦੇ ਵਿੱਚ ਆ ਗਏ। ਫਿਰ 1,05,000 ਹੋਣ ਦੇ ਉੱਤੇ 8 ਦਿਨ ਲੱਗੇ। 1.5 ਲੱਖ ਹੋਣ ਦੇ ਉੱਤੇ ਤੋਂ 2 ਲੱਖ ਦੇ ਵਿੱਚ 7 ਦਿਨ ਲੱਗੇ। ਤੇ ਹੁਣ 5 ਦਿਨਾਂ ਦੇ ਵਿੱਚ 50,000 ਮਾਮਲੇ ਜਿਹੜੇ ਜੀ ਉਹ ਸਾਹਮਣੇ ਆ ਰਹੇ ਆ। 2 ਲੱਖ ਤੋਂ 2.5 ਲੱਖ ਕੇਸ ਹੋਣ ਦੇ ਵਿੱਚ 5 ਦਿਨ ਤੇ 2.5 ਤੋਂ 3 ਹੋਣ ਦੇ ਵਿੱਚ 5 ਦਿਨ ਸਿਰਫ ਜਿਹੜੇ ਸੀਗੇ ਜੀ ਉਹ ਲੱਗੇ। ਮਤਲਬ ਕਿ 10 ਦਿਨਾਂ ਦੇ ਵਿੱਚ 1 ਲੱਖ ਦਾ ਜਿਹੜਾ ਅੰਕੜਾ ਸੀਗਾ ਜੀ ਉਹਨੂੰ ਪਾਰ ਕਰ ਗਿਆ ਜੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਿਕਵਰੀ ਰੇਟ ਜਿਹੜਾ ਜੀ ਉਹ ਬਿਹਤਰ ਹੈ ਜੀ। ਔਰ ਇਹ ਵੀ ਕਿਹਾ ਜਾ ਰਿਹਾ ਕਿ 3 ਲੱਖ ਮਰੀਜ਼ਾਂ ਦੇ ਵਿੱਚੋਂ 1.5 ਲੱਖ ਜਿਹੜੇ ਜੀ ਉਹ ਠੀਕ ਹੋਏ ਆ। ਰਿਕਵਰੀ ਰੇਟ 49.34% ਹੈ। 100 ਦੇ ਵਿੱਚੋਂ 49 ਮਰੀਜ਼ ਜਿਹੜੇ ਆ ਜੀ ਉਹ ਇਹਨਾਂ ਦੇ ਵਿੱਚੋਂ ਠੀਕ ਵੀ ਜਿਹੜਾ ਉਹ ਹੋ ਰਿਹਾ। UK ਦਾ ਰਿਕਵਰੀ ਰੇਟ ਜਿਹੜਾ ਜੀ ਉਹ ਸਭ ਤੋਂ ਘੱਟ ਦੱਸਿਆ ਉਹ ਜਾ ਰਿਹਾ। ਹਾਲਾਤ ਜਿਹੜੇ ਜੀ ਅੱਗੋਂ ਕਿੱਧਰ ਨੂੰ ਜਾਂਦੇ ਨੇ ਕੁਛ ਨਹੀਂ ਪਤਾ ਜੀ। ਹਾਂ, ਇੰਨਾ ਜ਼ਰੂਰ ਹੈ, ਲੋਕਡਾਊਨ ਖੁੱਲਣ ਤੋਂ ਬਾਅਦ ਇੱਕ ਕਿਸਮ ਦੇ ਨਾਲ ਜਿਹੜੇ ਕੇਸ ਨੇ ਉਹਨਾਂ ਨੇ ਛੂਟ ਵੱਟੀ ਹੈ। ਬਿਲਕੁਲ, ਵਾਕਈ ਛੂਟ ਵੱਟੀ ਹੋਈ ਹੈ। ਤੇ ਅੱਗੇ ਗੱਲ ਕਰਦੇ ਹਾਂ ਗਡਕਰੀ ਦੇ ਬਿਆਨ ਦੀ। ਉਸ ਤੋਂ ਬਾਅਦ ਕਿਸਾਨ ਤੇ ਬਹੁਤ ਔਖੇ ਹੋ ਗਏ। ਸ਼ਾਇਦ ਉਹਨਾਂ ਨੂੰ ਹੁਣ ਸਮਝ ਲੱਗਣ ਲੱਗ ਪਈ ਆ ਕਿ ਇਹ ਕੀ ਹੋਣ ਵਾਲਾ ਆ। ਪਰ ਜਿਹੜਾ ਕਿਸਾਨਾਂ ਦਾ ਰਾਖਾ, ਸਿੱਖਾਂ ਦਾ ਰਾਖਾ, ਪੰਜਾਬੀਆਂ ਦਾ ਰਾਖਾ ਅਕਾਲੀ ਦਲ ਆ, ਉਹ ਅਜੇ ਵੀ ਚੁੱਪ ਆ। ਦੇਖੋ, ਅਕਾਲੀ ਦਲ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਇਸ ਕਰਕੇ ਹੁੰਦਾ ਆ ਕਿ ਅਕਾਲੀ ਦਲ ਭਾਈਵਾਲ ਹੈ ਭਾਰਤੀ ਜਨਤਾ ਪਾਰਟੀ ਦਾ। ਜਦੋਂ ਇਹ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਹੁਣ ਤਾਂ ਇਹ ਅਕਾਲੀ ਦਲ ਬਾਦਲ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀਗਾ ਤਾਂ ਉਹਦਾ ਜਿਹੜਾ ਪਿਛੋਕੜ ਹੈ ਉਹ ਰਾਜਾਂ ਦੇ ਵਾਸਤੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੀ ਜਿਹੜੀ ਦੀ ਉਹ ਪਾਰਟੀ ਸੀ। ਅੱਜ ਕੱਲ੍ਹ ਜਿਹੜਾ ਜੀ ਇੱਕ ਸਿਰਫ ਗੱਦੀ ਦੀ ਖਾਤਰ ਉਹ ਜਦੋਂ
ਧਾਰਾ ਜਿਹੜੀ 370 ਖਤਮ ਕੀਤੀ ਗਈ ਆ, ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜਾ ਵੱਖਰਾ ਲੈ ਲਿਆ ਗਿਆ ਤੇ ਸਪੈਸ਼ਲੀ ਤੌਰ ਦੇ ਉੱਤੇ ਜੇ ਤੁਹਾਨੂੰ ਯਾਦ ਹੋਵੇ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਸਲਾਹਿਆ ਗਿਆ ਸੀ ਫੈਸਲੇ ਨੂੰ, ਇਹਨੂੰ ਦੂਰ ਅੰਦੇਸ਼ੀ ਫੈਸਲਾ ਦੱਸਿਆ ਗਿਆ ਸੀ। ਮਤਲਬ ਕਿ ਇੱਕ ਰਾਜ ਨੂੰ ਖਤਮ ਕੀਤਾ ਜਾ ਰਿਹਾ, ਉਹਨੂੰ ਜਿਹੜਾ ਕੇਂਦਰੀ ਸ਼ਾਸਤ ਰਾਜ ਜਿਹੜਾ ਉਹ ਬਣਾ ਦਿੱਤਾ। ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਉਦੋਂ ਇਹ ਮੰਗ ਵੀ ਕਰਦਾ ਹੁੰਦਾ ਸੀਗਾ ਕਿ ਜੰਮੂ ਕਸ਼ਮੀਰ ਵਰਗੇ ਜਿਹੜੇ ਜੀ ਵੱਧ ਅਧਿਕਾਰ ਨੇ ਉਹ ਪੰਜਾਬ ਨੂੰ ਵੀ ਦਿੱਤੇ ਜਾਣ। ਤੇ ਜਦੋਂ ਜੰਮੂ ਕਸ਼ਮੀਰ ਤੋਂ ਖੋਏ ਗਏ, ਜਦੋਂ ਅਕਾਲੀ ਦਲ ਬਾਦਲ ਬਣ ਗਿਆ ਤੇ ਉਹ ਉਹਨਾਂ ਦਾ ਜਿਹੜਾ ਜੀ ਸਵਾਗਤ ਕਰਨ ਲੱਗ ਗਿਆ। ਨਿਤਿਨ ਗਡਕਰੀ ਦਾ ਦਿੱਤਾ ਗਿਆ ਜਿਹੜਾ ਬਿਆਨ, ਜਿਹਨੇ ਤੁਸੀਂ ਇਹ ਕਹਿ ਲਓ ਕਿ ਪੰਜਾਬੀ 'ਚ ਕਹਿੰਦੇ ਵੀ ਝੱਗਾ ਚੁੱਕਣ ਵਾਲੀ ਜਿਹੜੀ ਗੱਲ, ਉਹ ਸਿੱਧਾ ਹੀ ਕਹਿ ਗਏ ਕਿ ਜਿਹੜੇ MSP ਆ, ਜਿਹੜੀ ਮਿਨੀਮਮ ਸਪੋਰਟ ਪ੍ਰਾਈਜ਼ ਆ, ਇਹ ਅਰਥਚਾਰੇ ਦੇ ਰਾਹ ਦੇ ਵਿੱਚ ਸਭ ਤੋਂ ਵੱਡੀ ਖੜੋਤ ਹੈ। ਮਤਲਬ ਕਿ MSP ਗਈ। MSP ਜਾਣ ਦਾ ਮਤਲਬ ਜਿਹੜਾ ਜੀ ਇਹ ਵਨ ਨੇਸ਼ਨ ਵਨ ਮੰਡੀ ਜਿਹਦਾ ਆਪਾਂ ਇੰਨੇ ਦਿਨਾਂ ਤੋਂ ਰੌਲਾ ਪਾ ਰਹੇ ਆ, ਉਹ ਹੁਣ ਦਿੱਲੀ ਥੈਲਿਓਂ ਬਾਹਰ ਕੰਪਲੀਟ ਰੂਪ ਦੇ ਵਿੱਚ ਆ ਗਈ। ਮੰਡੀਆਂ ਖਤਮ ਕਰ ਦਿੱਤੀਆਂ ਜਿਹੜੀਆਂ ਦੀ ਉਹ ਜਾਣਗੀਆਂ। ਛੋਟਾ ਕਿਸਾਨ ਜਿਹੜਾ ਉਹ ਮਰ ਜੂਗਾ ਇਹਦੇ ਨਾਲ। ਨਾ ਸਿਰਫ ਛੋਟਾ ਕਿਸਾਨ ਮਰੂਗਾ ਬਲਕਿ ਆੜਤੀਏ ਵੀ ਮਾਰੇ ਜਾਣਗੇ, ਕਿਉਂਕਿ ਆੜਤ ਸਿਸਟਮ ਜਿਹੜਾ ਉਹ ਖਤਮ ਹੋ ਜਾਊਗਾ। ਮੰਡੀ ਬੋਰਡ ਖਤਮ ਹੋ ਜਾਣਗੇ। 45,000 ਕਰੋੜ ਰੁਪਈਏ ਜਿਹੜਾ ਜੀ ਮੰਡੀ ਬੋਰਡ ਜਿਹੜਾ ਉਹ ਸਾਲਾਨਾ ਉਹਦਾ ਰੈਵਨਿਊ ਆ, ਔਰ ਉਹ ਜਿਹੜਾ ਰੈਵਨਿਊ ਆ ਉਹ ਸੜਕਾਂ ਜਿਹੜੀਆਂ ਲਿੰਕ ਰੋਡ ਨੇ ਉਹਨਾਂ ਦੇ ਉੱਤੇ ਜਾਂ ਮੰਡੀਆਂ ਦੇ ਉੱਤੇ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੇ ਮਜ਼ਦੂਰ ਨੇ ਉਹ ਹੋ ਗਏ। ਟਰਾਂਸਪੋਰਟ ਹੈ ਕਿੱਡੀ ਵੱਡਾ ਜਿਹੜਾ ਜੀ ਉਹ ਸਾਰਾ ਜਿਹੜਾ ਇਹਦੇ ਦਾਰੋ ਮਦਾਰ ਚੱਲਦਾ। ਨਿਤਿਨ ਗਡਕਰੀ ਵੀ ਕਹਿੰਦੇ ਸਾਡੇ ਕੋਲ ਜਗ੍ਹਾ ਹੀ ਹੈ ਨਹੀਂ ਪੰਜਾਬ ਤੇ ਹਰਿਆਣੇ ਦੇ ਬਾਰੇ 'ਚ, ਦੋ ਰਾਜਾਂ 'ਚ ਸਪੈਸ਼ਲੀ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਥਾਂ ਹੀ ਹੈ ਨਹੀਂ ਫੂਡ ਰੱਖਣ ਦੇ ਵਾਸਤੇ। ਉਹ ਕਹਿੰਦੇ ਜੇ MSP ਜਿਹੜੀ ਆ ਇਹ ਜਾਰੀ ਰਹੀ ਤਾਂ ਅਸੀਂ ਅੰਤਰਰਾਸ਼ਟਰੀ ਤੌਰ ਦੇ ਉੱਤੇ ਮਾਰੇ ਜਾਵਾਂਗੇ, ਸਾਡੀ ਅਰਥ ਵਿਵਸਥਾ ਖਤਮ ਹੋ ਗਈ। ਉਹ ਕਿਸਾਨ ਦਾ ਗਲ ਕੁੱਟਿਆ ਜਾ ਰਿਹਾ ਜਿਹਨੇ ਮੁਲਕ ਨੂੰ ਪੈਰਾਂ ਸਿਰ ਖੜਾ ਕੀਤਾ। ਹੁਣ ਜਿਹੜੇ ਐਕਸਪਰਟ ਨੇ ਉਹਨਾਂ ਦੀ ਜਿਹੜੀ ਰਾਏ ਆ ਉਹ ਇਹ ਕਹਿ ਰਿਹਾ ਕਿ ਇਹ ਤਾਂ ਤਬਾਹ ਕੁਨ ਹੋ ਜੂਗੀ ਸਾਰੀ ਜਿਹੜੀ ਜੀ ਕਹਾਣੀ ਜਿੱਧਰ ਨੂੰ ਤੁਰ ਪਈ ਹੈ। ਗ੍ਰੀਨ ਤੇ ਬਲੂ ਬਾਕਸ ਦੇ ਤਹਿਤ ਦਿੱਤੀਆਂ ਸਬਸਿਡੀਆਂ ਦੀ ਬਰਾਬਰੀ ਕਰਕੇ ਕਿਸਾਨਾਂ ਦੀ ਸਹਾਇਤਾ ਕਿਵੇਂ ਕੀਤੀ ਜਾਊਗੀ, ਜਿਹੜੀ WTO ਆ, ਇਹਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਲੱਗ ਰਹੇ ਆ। ਔਰ ਦੇਸ਼ ਦੇ ਵਿੱਚ 1965 ਦੇ ਵਿੱਚ ਖੇਤੀ ਕੀਮਤ ਕਮਿਸ਼ਨ ਦੀ ਸਥਾਪਨਾ ਜਿਹੜੀ ਉਹ ਕੀਤੀ ਗਈ ਸੀ। ਅੰਨ ਸੁਰੱਖਿਆ ਲਈ ਪੰਜਾਬ ਦੀ ਰਵਾਇਤੀ ਫਸਲ ਨਾ ਹੋਣ ਦੇ ਬਾਵਜੂਦ ਝੋਨੇ ਨੂੰ ਉਤਸ਼ਾਹਿਤ ਕਰਨ ਲਈ MSP ਉੱਤੇ ਖਰੀਦ ਦੀ ਗਰੰਟੀ ਦਿੱਤੀ ਗਈ। ਝੋਨਾ ਲਾ ਕੇ ਪੰਜਾਬ ਨੇ ਆਪਣਾ ਸੱਤਿਆਨਾਸ਼ ਕਰ ਲਿਆ। ਪੰਜਾਬ ਜਿਹੜਾ ਪੰਜ ਆਬ ਜਿਹੜੇ ਦਰਿਆਵਾਂ ਦੀ ਧਰਤੀ ਸੀ ਉਹਦੇ ਕੋਲੇ ਪਾਣੀ ਪੀਣ ਜੋਗਾ ਨਹੀਂ ਜਿਹੜਾ ਜੀ ਰਿਹਾ, ਔਰ ਇਹ ਬੇੜਾ ਗਰਕ ਝੋਨੇ ਨੇ ਕੀਤਾ। ਲੋਕਾਂ ਨੇ ਇਹ ਨਹੀਂ ਚੀਜ਼ਾਂ ਉਦੋਂ ਜਿਹੜੀਆਂ ਦੀ ਸੋਚੀਆਂ ਕਿ ਅਸੀਂ ਕੀ ਕੁਝ ਕਰ ਰਹੇ ਹਾਂ, ਕਿੱਧਰ ਨੂੰ ਜਾ ਰਹੇ ਹਾਂ। ਹੁਣ ਕਰਕੇ ਕੇਂਦਰ ਦੀ ਸਰਕਾਰ ਕਹਿੰਦੀ ਸਾਨੂੰ ਨਹੀਂ ਲੋੜ ਤੁਹਾਡੀ ਫਸਲ ਦੀ, ਤੁਸੀਂ ਫਸਲ ਆਪਣੀ ਰੱਖੋ ਆਪਣੇ ਕੋਲੇ। ਔਰ ਕਿਉਂਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੈਦਾ ਹੋਣੀ ਉਹ ਇਸ ਗੱਲੋਂ ਵੀ ਹੋਣੀ ਆ ਕਿ ਜਦੋਂ ਤੁਸੀਂ ਇੱਥੇ ਸਟੋਰਾਂ ਦੇ ਵਿੱਚ ਜਾਂਦੇ ਹੋ, ਵੱਡੇ ਸਟੋਰਾਂ 'ਚ, ਪਹਿਲਾ ਸਾਈਨ ਜਿਹੜਾ ਤੁਹਾਨੂੰ ਮਿਲਦਾ ਕਿ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਇੱਥੇ ਪਿਆ ਪੰਜਾਬ 'ਚ। ਮੱਧ ਪ੍ਰਦੇਸ਼ ਦੇ ਸਟੋਰਾਂ ਦੇ ਵਿੱਚ ਇਹ ਥੋੜੀ ਲਿਖਿਆ ਹੁੰਦਾ ਕਿ ਪੰਜਾਬ ਦੀ ਕਣਕ ਦਾ ਆਟਾ ਇੱਥੇ ਪਿਆ। ਪੰਜਾਬ ਦੀ ਕਣਕ ਨੂੰ ਕਿਹਨੇ ਪੁੱਛਣਾ ਜਦੋਂ MSP ਜਿਹੜੀ ਜੀ ਉਹ ਨਾ ਰਹੀ। ਇਹਦੇ ਉੱਤੇ ਇੰਨੀਆਂ ਸਪਰੇਆਂ ਕੀਤੀਆਂ ਜਾਂਦੀਆਂ ਨੇ, ਜ਼ਹਿਰੀਲੀ ਕਣਕ ਹੈ ਇਹ। ਮਤਲਬ ਕਿ ਇਹ ਪੰਜਾਬ ਦਾ ਕਿਸਾਨ ਨਾ ਉਹਨੇ ਸੋਚਿਆ ਨਾ ਸਰਕਾਰਾਂ ਨੇ ਜਿਹੜਾ ਜੀ ਉਹ ਸੋਚਿਆ, ਉਹਦਾ ਲੱਕ ਤੋੜ ਦੇਣਗੇ ਇਹ ਆਰਡੀਨੈਂਸ। ਅਕਾਲੀ ਦਲ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਧਾਰੀ ਬੈਠਾ, ਨਾ ਹਾਂ ਨਾ ਹੂੰ। ਜਿੱਦਣ ਇਹ ਆਰਡੀਨੈਂਸ ਆਏ ਆ ਉਦੋਂ ਨੇ ਜ਼ਰੂਰ ਕਹਿਤਾ ਕਿ ਇਹ ਕਿਸਾਨਾਂ ਦੇ ਭਲੇ ਦੇ ਵਾਸਤੇ ਆ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ। ਔਰ ਜਦੋਂ ਇਹ ਆਰਡੀਨੈਂਸ ਜਾਰੀ ਕੀਤੇ ਗਏ ਆ, ਜਿਹੜੀ ਕੈਬਨਿਟ ਦੀ ਮੀਟਿੰਗ ਸੀ ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰੀ ਵੀ ਜਿਹੜਾ ਜੀ ਉਹ ਸ਼ਾਮਲ ਸਨ। ਜਿਹੜਾ ਕਿ ਤੁਸੀਂ ਇਹ ਕਹਿ ਲਓ ਕਿ ਜਿਹੜੇ ਕਾਲੇ ਵਾਰੰਟ ਹੁੰਦੇ ਆ ਕਿਸਾਨਾਂ ਦੇ ਵਾਸਤੇ, ਇੱਕ ਕਿਸਮ ਦੇ ਨਾਲ ਇਹ ਕਾਲੇ ਵਾਰੰਟ ਸੀ ਜਿਹੜੇ ਜਾਰੀ ਕੀਤੇ। ਕਿਸਾਨ ਕਦੋਂ ਸਮਝਣਗੇ, ਇਹ ਵੀ ਇੱਕ ਸੋਚਣ ਵਾਲੀ ਗੱਲ ਹੈਗੀ ਆ। ਤੇ ਅੱਗੇ ਪੰਜਾਬ ਦੇ ਲੋਕਾਂ ਦੇ ਹਾਲਾਤ ਕੀ ਬਣੇ ਹੋਏ ਆ, ਉਹਨਾਂ ਦੇ ਥੁੱਕਣ ਦੇ ਉੱਤੇ ਮਾਸਕ ਤੋਂ ਕਹਿੰਦੇ ਲਾਉਂਦੇ ਨਹੀਂਗੇ, ਕਰੋੜਾਂ ਦੇ ਵਿੱਚ ਚਲਾਨ ਕੱਟੇ ਜਾ ਚੁੱਕੇ ਆ। ਬਿਲਕੁਲ ਜੀ। ਐਕਚੁਅਲੀ ਕਿੰਨੀ ਕੁ ਸਮਝ ਜਿਹੜੀ ਉਹ ਰੱਖਦੇ ਆ ਕਿ ਜਿਵੇਂ ਥਾਂ ਥਾਂ ਦੇ ਉੱਤੇ ਪ੍ਰਚਾਰਿਆ ਤੇ ਇਹੀ ਜਾ ਰਿਹਾ ਨਾ ਜੀ, ਜਿਹੜੀ ਫਿਜ਼ੀਕਲ ਡਿਸਟੈਂਸ ਹੈ ਉਹ ਰੱਖੀ ਜਾਵੇ। ਉਹ ਤਾਂ ਨਹੀਂ ਕੋਈ ਵੀ ਜਿਹੜਾ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਜੇ ਤੁਸੀਂ ਕਿਸੇ ਨੂੰ ਕਹੋ ਤੇ ਉਹ ਤੁਹਾਡੇ ਗਲ ਪੈਣ ਵਾਲੀ ਜਿਹੜੀ ਜੀ ਉਹ ਗੱਲ ਹੋ ਜਾਂਦੀ ਹੈ। ਮਾਸਕ ਨਹੀਂ ਲੋਕ ਲਾ ਰਹੇ, ਜਿਹੜੀਆਂ ਪਬਲਿਕ ਪਲੇਸਿਸ ਨੇ ਉਹਦੇ ਤੇ ਥੁੱਕਣ ਦੀ ਮਨਾਹੀ ਜਿਹੜੀ ਜੀ ਉਹ ਕੀਤੀ ਗਈ ਆ। ਐਕਚੁਅਲੀ
ਪਹਿਲਾਂ ਤਾਂ ਕਦੀ ਕਿਸੇ ਨੇ ਸੋਚਿਆ ਨਹੀਂ ਨਾ। ਚਲੋ ਇਹ ਤਾਂ ਇਸ ਗੱਲੋਂ ਚੰਗੀ ਗੱਲ ਹੋ ਗਈ ਕਿ ਥੁੱਕਣ ਦੇ ਉੱਤੇ ਮਨਾਹੀ ਜਿਹੜੀ ਹੋ ਗਈ। ਪਹਿਲਾਂ ਤਾਂ ਥੁੱਕ ਕੇ ਆ ਜਿਹੜੇ ਖਾਣ ਖੂਣ ਵਾਲੇ ਇਹਨਾਂ ਨੇ ਕੰਧਾਂ ਜਿਹੜੀਆਂ ਉਹ ਭਰੀਆਂ ਪਈਆਂ ਨੇ। ਪੰਜਾਬ ਸਰਕਾਰ ਨੇ ਕਰਫਿਊ ਦੇ 2 ਮਹੀਨਿਆਂ ਦੇ ਵਿੱਚ 3.25 ਕਰੋੜ ਰੁਪਈਆ ਵਸੂਲ ਚੁੱਕੀ ਹੈ ਜੀ ਚਲਾਨ ਤੋਂ। 30 ਮਈ ਤੋਂ ਮਾਸਕ ਨਾ ਪਾਉਣ ਦੇ ਉੱਤੇ, ਪਬਲਿਕ ਪਲੇਸ ਦੇ ਉੱਤੇ ਥੁੱਕਣ ਤੇ 500 ਰੁਪਏ, ਸੋਸ਼ਲ ਡਿਸਟੈਂਸ ਜਿਹੜਾ ਜੀ ਉਹ ਨਾ ਰੱਖਣ ਦੇ ਉੱਤੇ 3000 ਰੁਪਏ ਫਾਈਨ ਜਿਹੜਾ ਜੀ ਉਹ ਤੈਅ ਕੀਤਾ। ਜਨਤਾ ਦੀ ਲਾਪਰਵਾਹੀ ਦੇਖੋ ਕਿ ਕਰੋੜ ਰੁਪਏ ਜੁਰਮਾਨੇ ਦੇ ਰੂਪ ਦੇ ਵਿੱਚ ਜਿਹੜੀ ਉਹ ਦੇ ਚੁੱਕੀ ਹੋਈ ਆ। 2.25 ਕਰੋੜ ਰੁਪਈਆ ਮਾਸਕ ਨਾ ਪਾਉਣ ਤੇ 1 ਕਰੋੜ ਰੁਪਈਆ ਜਿਹੜਾ ਉਹ ਥੁੱਕਣ ਦੇ ਕੇਸਾਂ ਦੇ ਉੱਤੇ ਜੁਰਮਾਨੇ ਜਿਹੜੇ ਆ ਉਹ ਹੋ ਚੁੱਕੇ ਆ, ਚਲਾਨ ਜਿਹੜੇ ਉਹ ਹੋ ਚੁੱਕੇ ਆ। ਕੁੱਲ ਚਲਾਨ ਜਿਹੜੇ ਨੇ ਇਹਦੇ ਵਿੱਚੋਂ 50% ਮਾਸਕ ਨਾ ਪਾਉਣ ਦੇ ਜਿਹੜੇ ਉਹ ਕੱਟੇ ਗਏ ਆ। 21% ਜਿਹੜੇ ਨੇ ਉਹ ਥੁੱਕਣ ਤੇ ਬਾਕੀ ਸੋਸ਼ਲ ਡਿਸਟੈਂਸ ਤੇ ਕਰਫਿਊ ਉਲੰਘਣ ਦੇ ਆ। ਚਲਾਨ ਦੀ ਜਿਹੜੀ ਕੁੱਲ ਰਕਮ ਹੈ 70% ਜੁਰਮਾਨਾ ਜਲੰਧਰ, ਲੁਧਿਆਣਾ, ਬਠਿੰਡਾ ਤੇ ਪਟਿਆਲੇ ਦੇ ਲੋਕਾਂ ਨੇ ਭਰਿਆ ਸੀ। 4 ਜਿਹੜੇ ਸ਼ਹਿਰ ਨੇ ਵੱਡੇ, 70% ਜੁਰਮਾਨਾ ਇਹਨਾਂ ਨੇ ਭਰਿਆ। ਔਰ ਇਹ ਜਿਹੜੇ ਸਾਰੇ ਚਲਾਨ ਜਿਹੜੇ ਨੇ ਇਹ ਜਿਹੜੇ ਕ੍ਰਾਈਸਿਸ ਦੇ ਸਮੇਂ ਜਿਹੜਾ ਕਾਨੂੰਨ ਹੈ ਉਹਦੇ ਤਹਿਤ ਜਿਹੜੇ ਉਹ ਭਰੇ ਗਏ ਆ। ਬਠਿੰਡੇ ਦੇ ਵਿੱਚ 24,28,000 ਰੁਪਏ ਦਾ ਜੁਰਮਾਨਾ ਜਿਹੜਾ ਜੀ ਭਰਿਆ ਗਿਆ। ਔਰ ਇਹਦੇ ਵਿੱਚ ਮਾਸਕ ਨਾ ਪਾਉਣ ਦੇ ਉੱਤੇ 748 ਲੋਕਾਂ ਨੇ 23,11,000 ਰੁਪਏ, ਔਰ ਥੁੱਕਣ ਦੇ ਉੱਤੇ 927 ਲੋਕਾਂ ਨੇ 1,08,000 ਰੁਪਏ ਜਿਹੜਾ ਜੀ ਉਹ ਭਰਿਆ। ਜਲੰਧਰ ਦੇ ਵਿੱਚ ਜਿਹੜਾ ਜੀ 21.5 ਲੱਖ ਦਾ ਜੁਰਮਾਨਾ ਹੋਇਆ। ਮਾਸਕ ਨਾ ਪਾਉਣ ਦੇ ਉੱਤੇ 20,68,000 ਰੁਪਏ, ਥੁੱਕਣ ਦੇ ਉੱਤੇ 30,000 ਰੁਪਏ ਜਿਹੜੇ ਜੀ ਸੋਸ਼ਲ ਡਿਸਟੈਂਸ ਦੇ ਉੱਤੇ ਸਿਰਫ 2 ਚਲਾਨ ਕੱਟੇ ਨੇ ਜਲੰਧਰ ਦੇ ਵਿੱਚ। ਐਵੇਂ ਨਾਂ ਦੇ ਹੋਣਗੇ 4,000 ਰੁਪਇਆ ਜਿਹੜਾ ਜੁਰਮਾਨਾ। ਲੁਧਿਆਣੇ ਦੇ ਵਿੱਚ 50 ਲੱਖ ਦੀ ਜਿਹੜੇ ਜੀ ਉਹ ਚਲਾਨ ਹੋਏ ਆ। ਮਾਸਕ ਨਾ ਪਾਉਣ ਤੇ 12,95,300 ਰੁਪਏ ਜਿਹੜਾ ਜੀ ਉਹ ਥੁੱਕਣ ਦੇ ਉੱਤੇ 300 ਜਿਹੜੇ ਚਲਾਨ ਨੇ ਉਹ ਥੁੱਕਣ ਦੇ ਉੱਤੇ ਜਿਹੜੇ ਹੋਏ ਆ। ਔਰ ਸੋਸ਼ਲ ਡਿਸਟੈਂਸ ਦੇ ਉੱਤੇ 48,000 ਦੇ ਚਲਾਨ ਹੋਏ ਆ। ਪਟਿਆਲੇ ਦੇ ਵਿੱਚ ਮਾਸਕ ਨਾ ਪਾਉਣ ਦੇ ਉੱਤੇ 12,43,000 ਰੁਪਏ ਦਾ ਜੁਰਮਾਨਾ ਹੋ ਚੁੱਕਾ। ਪਬਲਿਕ ਪਲੇਸ ਦੇ ਉੱਤੇ ਥੁੱਕਣ ਦਾ 9500 ਰੁਪਏ ਜੁਰਮਾਨਾ ਇੱਥੇ ਜਿਹੜਾ ਜੀ ਹੋ ਚੁੱਕਾ। ਸੋਸ਼ਲ ਡਿਸਟੈਂਸ ਦਾ ਇੱਥੇ ਕੋਈ ਜੁਰਮਾਨਾ ਜਿਹੜਾ ਉਹ ਨਹੀਂ ਹੋਇਆ। 3.25 ਕਰੋੜ ਰੁਪਏ ਦੇ ਚਲਾਨ ਜਿਹੜੇ ਜੀ ਉਹ ਇਕੱਲੇ ਪੰਜਾਬ 'ਚ ਕੱਟੇ ਜਾ ਚੁੱਕੇ ਆ। ਤੁਸੀਂ ਹਿਸਾਬ ਲਾ ਲਓ ਕਿ ਜਿਹੜੀ ਸਰਕਾਰ ਹੈ ਜਿਹਦਾ ਖਜ਼ਾਨਾ ਖਾਲੀ ਰਹਿੰਦਾ ਜੀ ਹਮੇਸ਼ਾ, ਉਹਨੂੰ ਇੱਕ ਨਵਾਂ ਇਹ ਰੈਵਨਿਊ ਦਾ ਜ਼ਰੀਆ ਵੀ ਜਿਹੜਾ ਜੀ ਉਹ ਮਿਲ ਗਿਆ। ਇਹ ਕਿਹਾ ਜਾ ਰਿਹਾ ਕਿ ਪੁਲਿਸ ਵਗੈਰਾ ਨੂੰ ਵੀ ਜਿਹੜੇ ਇਹ ਹੈ ਨੇ ਦਿੱਤੇ ਗਏ ਆ ਜੀ ਵੀ ਇੰਨੇ ਤੁਸੀਂ ਚਲਾਨ ਜਿਹੜੇ ਆ ਉਹ ਕੱਟਣੇ ਆ ਹਰ ਹਾਲਤ ਦੇ ਵਿੱਚ। ਇੱਕ ਕੋਟਾ ਜਿਹੜਾ ਜੀ ਉਹ ਦਿੱਤਾ ਗਿਆ ਵੀ ਇੰਨੇ ਕੱਟ ਕੇ ਜਿਹੜਾ ਘਰੇ ਆਉਣਾ। ਤੁਸੀਂ ਜਿਹੜੇ ਪਾਸੇ ਵੀ ਜਾਂਦੇ ਹੋ ਥਾਂ ਦੇ ਉੱਤੇ ਪੁਲਿਸ ਵਾਲੇ ਜਿਹੜੇ ਜੀ ਉਹ ਨਾਕੇ ਲਾ ਕੇ ਲੋਕਾਂ ਦੇ ਚਲਾਨ ਕੱਟ ਰਹੇ ਆ। ਔਰ ਲੋਕ ਜਿਹੜੇ ਉਹ ਮਾਸਕ ਪਾਉਣ ਦੇ ਵਾਸਤੇ ਤਿਆਰ ਨਹੀਂ। 50 ਰੁਪਏ ਦਾ ਮਾਸਕ ਹੈ ਪਰ ਜਿਹੜਾ ਚਲਾਨ ਹੈ ਉਹ 500 ਰੁਪਏ ਦਾ। ਸੋ ਇਹਨੂੰ ਰੈਵਨਿਊ ਜਨਰੇਟ ਜਿਹੜਾ ਜੀ ਕਰਨਾ ਉਹ ਵੀ ਕਿਹਾ ਜਾ ਸਕਦਾ ਕਿ ਰੈਵਨਿਊ ਜਨਰੇਟ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜੇ ਸਰਕਾਰ ਬਚਾਉਣਾ ਚਾਹੁੰਦੀ ਹੋਵੇ ਤੇ ਇਹ ਵੀ ਕਰ ਸਕਦੀ ਹੈ ਜੀ ਕਿ 50 ਰੁਪਏ ਦਾ ਮਾਸਕ ਵਾਲੇ ਨੂੰ ਜਿਹੜੇ ਬਿਠਾ ਲੈਣ ਵੀ ਇਹ ਤੋਂ ਜਿਹੜਾ ਲੈ ਕੇ ਤੁਸੀਂ ਪਾਓ, ਪਰ ਉਹਦੇ ਵਿੱਚ ਉਹਨੂੰ ਫਾਇਦਾ ਨਹੀਂ ਨਾ ਹੋਣਾ। ਕੋਈ ਫਾਇਦਾ ਜਿਹੜਾ ਉਹਨੂੰ ਹੋਣਾ ਉਹ 500 ਰੁਪਏ ਚਲਾਨ ਕੱਟਣ ਦੇ ਵਿੱਚ ਹੈ। ਤੇ ਇਸ ਕਰਕੇ ਉਹਨੂੰ ਇਹੋ ਲੱਗ ਰਿਹਾ ਕਿ ਇਹ ਤਾਂ ਜਿਹੜਾ ਕਮਾਊ ਪੁੱਤ ਇੱਕ ਕਿਸਮ ਦੇ ਨਾਲ ਜਿਹੜਾ ਬਣਦਾ ਜਾ ਰਿਹਾ। ਜੇ 3.25 ਕਰੋੜ ਰੁਪਈਆ ਜਿਹੜਾ ਜੀ ਇਹਨਾਂ ਤੋਂ ਹੀ ਆ ਗਿਆ ਤੇ ਇਹ ਬਿਨਾਂ ਕਿਸੇ ਸ਼ੱਕ ਦੇ ਆਉਂਦੇ ਦਿਨਾਂ ਦੇ ਦੌਰਾਨ ਹੋਰ ਵੱਧ ਸਕਦਾ। ਤੇ ਸਰਕਾਰਾਂ ਇਹ ਵੀ ਤਾਂ ਕਰ ਸਕਦੀਆਂ ਨਾ ਜੀ ਫਿਰ ਵੀ ਜੇ ਭਾਈ ਤਨਖਾਹ ਲੈਣੀ ਹੈ ਤਾਂ ਇੰਨੇ ਪੈਸੇ ਪਹਿਲਾਂ ਬਣਾ ਕੇ ਲਿਆਓ ਚਲਾਨ ਦੇ। ਔਰ ਉਹ ਵੀ ਇਹ ਤਾਂ ਕੰਮ ਹੀ ਸੌਖਾ ਹੋ ਗਿਆ ਜੀ ਕਿ ਮਾਸਕ ਨਾ ਪਾਉਣ ਦੇ ਉੱਤੇ ਜਿਹੜਾ ਜੀ ਉਹ ਚਲਾਨ ਕੱਟਣਾ। ਇੰਨੇ ਪੈਸੇ ਪੰਜਾਬੀ ਜਿਹੜੇ ਜੀ ਉਹ ਦੇ ਚੁੱਕੇ ਹੋਏ ਆ। ਇਹ ਇੱਥੋਂ ਦੀ ਗੱਲ ਨਹੀਂ ਗੀ ਹੈਗੀ। ਤੁਸੀਂ ਕੈਨੇਡਾ ਦੀਆਂ ਵੀ ਜਿਹੜੀਆਂ ਨਿਊਜ਼ ਦੇਖੀਆਂ ਹੋਣਗੀਆਂ, ਕਿਤੇ ਕੋਈ ਕ੍ਰਿਕਟ ਜਿਹੜੇ ਜੀ ਉਹ ਖੇਡ ਰਹੇ ਆ, ਕਿਤੇ ਗੱਡੀਆਂ ਦੀਆਂ ਚੀਕਾਂ ਜਿਹੜੀਆਂ ਉਹ ਮਰਵਾ ਰਹੇ ਆ ਜੀ ਮਹਾਮਾਰੀ ਦੇ ਵਿੱਚ। ਮਤਲਬ ਕਿ ਇਹ ਸਾਡੇ ਸੁਭਾਅ, ਸਾਡੇ ਖੂਨ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਗਈਆਂ ਇਹ ਚੀਜ਼ਾਂ। ਗਲਾ ਡੂੰਘਾ ਸਿਰ ਦੇ ਵਿੱਚ ਜਾਂਦਾ ਨਹੀਂ ਵੀ ਅਸੀਂ ਕਿਉਂ ਪੈਸੇ ਇੰਨੇ ਡੰਪ ਕਰ ਰਹੇ ਹਾਂ। ਤੇ ਅੱਗੇ ਗੱਲ ਕਰਦੇ ਹਾਂ ਜੋ ਪ੍ਰਵਾਸੀ ਮਜ਼ਦੂਰ ਲਿਆਂਦੇ ਜਾ ਰਹੇ ਆ ਕੰਮ ਕਰਕੇ ਆਪਣੀਆਂ ਬੱਸਾਂ ਕਰਕੇ, ਉਹਨਾਂ ਨੂੰ ਕੁਆਰੰਟਾਈਨ ਨਹੀਂ ਕੀਤਾ ਜਾਂਦਾ ਤੇ ਉਹ ਸਿੱਧੇ ਕੰਮ ਤੇ ਜਾ ਰਹੇ ਆ ਕਿ ਉਹਨਾਂ ਦਾ ਵੀ ਫਰਕ? ਬਿਲਕੁਲ ਜੀ, ਫਰਕ ਤਾਂ ਜਿਹੜਾ ਜੀ ਪੈ ਰਿਹਾ, ਫਰਕ ਪਊਗਾ ਵੀ ਆਉਂਦੇ ਦਿਨਾਂ ਦੇ ਦੌਰਾਨ। ਜਿਹੜੇ ਕਿਸੇ ਟਾਈਮ ਕਿਉਂਕਿ ਇੱਥੇ NRIs ਨੂੰ ਇਹਦਾ ਜ਼ਿੰਮੇਵਾਰ ਦੱਸਿਆ ਗਿਆ ਸੀਗਾ, ਈਵਨ ਗਾਣੇ ਤੱਕ ਗਾ ਦਿੱਤੇ ਸੀਗੇ ਅਫਸਰਾਂ ਨੇ ਆਪਣੇ ਪੇਜ ਦੇ ਉੱਤੇ ਸ਼ੇਅਰ ਤੱਕ ਜਿਹੜੇ ਜੀ ਉਹ ਕੀਤੇ ਸੀਗੇ ਉਹ ਗਾਣੇ ਕਿ NRIs ਜਿਹੜੇ ਨੇ ਉਹ ਫੈਲਾ ਰਹੇ ਆ ਇੱਥੇ। ਹੁਣ ਕਰੋਨਾ ਦੇ ਡਰ ਤੋਂ ਪੰਜਾਬ ਛੱਡ ਕੇ ਆਪਣੇ ਪਿੱਤਰੀ ਸੂਬਿਆਂ ਨੂੰ ਗਏ ਜਿਹੜੇ ਮਜ਼ਦੂਰ ਨੇ, ਕੁਛ
ਕਿਸੇ ਨਾ ਕਿਸੇ ਰੂਪ 'ਚ ਵਾਪਸ ਆ ਰਹੇ, ਬਹੁਤ ਥੋੜੇ ਨੇ, ਹਾਲਾਂਕਿ ਬਹੁਤ ਜ਼ਿਆਦਾ ਨਹੀਂ, ਪਰ ਜਿਹੜੇ ਮੈਂ ਪਿਛਲੇ ਦਿਨਾਂ ਸਾਂਝਾ ਕੀਤਾ ਸੀਗਾ ਕਿ ਕੁਝ ਟਰਾਂਸਪੋਰਟਰ ਨੇ, ਉਹਨਾਂ ਨੇ ਉਹ ਵੀ ਧੰਦਾ ਜਿਹੜਾ ਜੀ ਅਪਣਾ ਰਹੇ ਆ। ਇਹ 3000 ਤੋਂ ਲੈ ਕੇ 4000 ਰੁਪਈਏ ਤੱਕ ਜਿਹੜਾ ਜੀ ਉਹ ਬੱਸਾਂ ਦੇ ਰੂਪ ਦੇ ਵਿੱਚ ਇਹ ਪਰ ਸਵਾਰੀ ਲਿਆ ਰਹੇ ਆ ਜੀ। ਪ੍ਰਾਈਵੇਟ ਟਰਾਂਸਪੋਰਟਰ ਇਹਦੇ ਵਿੱਚ ਸ਼ਾਮਲ ਨੇ, ਜਾਂ ਜਿਹੜੇ ਕੈਂਟਰ ਵਗੈਰਾ ਜੀ ਉਹਨਾਂ ਦੇ ਵਿੱਚ ਵੀ ਭਰ ਕੇ ਇਹ ਮਜ਼ਦੂਰ ਆ ਰਹੇ ਆ। ਕੁਝ ਇੰਡਸਟਰੀ ਵਾਲੇ, ਜਿਹੜੀ ਛੋਟੀ ਇੰਡਸਟਰੀ ਹੈ ਲੁਧਿਆਣਾ ਵਗੈਰਾ ਦੇ ਵਿੱਚ, ਉਹ ਵੀ ਲਿਆ ਰਹੇ ਆ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਾਕੀ ਲੋਕਾਂ ਦੇ ਉੱਤੇ ਤਾਂ ਇਹਨਾਂ ਦੀ ਕੋਈ ਸਕਰੀਨਿੰਗ ਨਹੀਂ ਜਿਹੜੀ ਜੀ ਹੋ ਰਹੀ। ਔਰ ਜਿਵੇਂ ਇਹ ਕਿਹਾ ਜਾ ਰਿਹਾ ਕਿ 500 ਤੋਂ ਲੈ ਕੇ 800 ਵਹੀਕਲ ਜਿਹੜਾ ਉਹ ਦਿੱਲੀ ਤੋਂ ਇੱਧਰ ਐਂਟਰ ਹੁੰਦਾ। ਕੱਲ ਵੀ ਸਰਕਾਰ ਜਿਹੜੀ ਉਹ ਕਹਿੰਦੀ ਸੀਗੀ ਕਿ ਅਸੀਂ ਉਹਨਾਂ ਦੇ ਉੱਤੇ ਨਿਗਾਹ ਰੱਖਾਂਗੇ, ਪਰ ਇਹਨਾਂ ਦੇ ਉੱਤੇ ਨਿਗਾਹ ਜਿਹੜੀ ਦੀ ਕੋਈ ਨਹੀਂ ਹੈਗੀ। ਨਾ ਤਾਂ ਕੋਈ ਸਕਰੀਨਿੰਗ, ਨਾ ਜਿਹੜਾ ਜੀ ਦੂਜਿਆਂ ਨੂੰ ਤਾਂ ਕਿਹਾ ਜਾ ਰਿਹਾ ਕਿ ਕੁਆਰੰਟਾਈਨ ਤੁਹਾਨੂੰ 14 ਦਿਨ ਦੇ ਵਾਸਤੇ ਜਿਹੜਾ ਜੀ ਉਹ ਕਰਨਾ ਪਊਗਾ। ਸਰਕਾਰ ਐਪ ਤੇ ਐਪ ਜਾਰੀ ਕਰੀ ਜਾਂਦੀ ਹੈ, ਇੱਕ ਐਪ ਚੱਲਦਾ ਨਹੀਂਗਾ, ਦੂਜਾ ਜਿਹੜਾ ਜੀ ਉਹ ਲੈ ਕੇ ਬਹਿ ਜਾਂਦੀ। ਹੁਣ ਐਪ ਦੇ ਨਾਲ ਕੰਟਰੋਲ ਫਾਰਮ ਹਾਊਸ 'ਚ ਬਹਿ ਕੇ ਕਿਵੇਂ ਕਰੋਗੇ ਸਰਕਾਰ ਦੇ ਉੱਤੇ? ਇਹ ਸਮਝ ਤੋਂ ਜਿਹੜੀ ਜੀ ਉਹ ਪਰੇ। ਇਹਨਾਂ ਨੂੰ ਕੋਈ ਤਾਂ ਨਹੀਂ ਛੇੜ ਰਿਹਾ ਵੀ ਫਿਰ ਕਿਸਾਨ ਜਿਹੜੇ ਜੀ ਔਖੇ ਹੋਣਗੇ ਕਿ ਅਸੀਂ ਤਾਂ ਪੈਸੇ ਖਰਚ ਕੇ ਲਿਆਂਦੇ, ਤੁਸੀਂ 14 ਦਿਨਾਂ ਦੇ ਵਾਸਤੇ ਇਹਨਾਂ ਨੂੰ ਕੁਆਰੰਟਾਈਨ ਜਿਹੜਾ ਜੀ ਕਰਤਾ। ਅਸੀਂ ਤਾਂ ਝੋਨਾ ਲਾਉਣ ਦੇ ਵਾਸਤੇ ਲਿਆਂਦੇ ਸੀ ਜਾਂ ਫੈਕਟਰੀਆਂ ਦੇ ਵਿੱਚ ਲਿਆਂਦੇ ਸੀਗੇ। ਹੁਣ ਕਿਉਂਕਿ ਜਿਹੜੇ ਸੂਬਿਆਂ ਤੋਂ ਇਹ ਆ ਰਹੇ ਆ, ਉੱਥੇ ਵੀ ਕਰੋਨਾ ਵਾਇਰਸ ਦਾ ਪੂਰਾ ਜਿਹੜਾ ਜੀ ਉਹ ਜ਼ੋਰ ਹੈ। ਸਿੱਧੇ ਜਾਂ ਤਾਂ ਇਹ ਫੈਕਟਰੀਆਂ ਦੇ ਵਿੱਚ ਜਾ ਰਹੇ ਆ, ਜਾਂ ਇਹ ਖੇਤਾਂ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਆ, ਜਿਹਦੇ ਨਾਲ ਜਿਹੜਾ ਖਤਰਾ ਖੜਾ ਹੋ ਰਿਹਾ ਵੱਡਾ। ਜਿਹੜੇ ਲੁਧਿਆਣਾ ਦੇ ਸਿਵਲ ਸਰਜਨ ਨੇ, ਉਹ ਵੀ ਇਹ ਕਹਿੰਦੇ ਆ ਕਿ ਜੇ ਕੋਈ ਦੂਜੇ ਸੂਬੇ 'ਚੋਂ ਆਉਂਦਾ ਉਹਨੂੰ 14 ਦਿਨਾਂ ਦੇ ਵਾਸਤੇ ਕੁਆਰੰਟਾਈਨ ਕਰਨਾ ਜਿਹੜਾ ਜੀ ਉਹ ਜ਼ਰੂਰੀ ਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮਜ਼ਦੂਰਾਂ ਦੇ ਉੱਤੇ ਵੀ ਲਾਗੂ ਆ। ਪਰ ਪ੍ਰੋਬਲਮ ਜਿਹੜੀ ਵੱਡੀ ਇਹ ਆ ਕਿ ਇੱਥੇ ਪੁੱਛ ਕੋਈ ਨਹੀਂ ਜਿਹੜਾ ਜੀ ਹੋ ਰਿਹਾ। ਔਰ ਜਿੰਨੇ ਆ ਰਹੇ ਨੇ ਬਿਨਾਂ ਕਿਸੇ ਸ਼ੱਕ ਦੇ ਆਉਂਦੇ ਦਿਨਾਂ ਦੇ ਦੌਰਾਨ, ਜਿਵੇਂ ਕੇਸ ਪੰਜਾਬ ਦੇ ਵਿੱਚ ਵੱਧਦੇ ਤੁਰੇ ਜਿਹੜਾ ਜੀ ਜਾ ਰਹੇ ਨੇ ਡੇ ਬਾਈ ਡੇ, 86, 80, 93 ਇੰਨੇ ਕੇਸ ਹੁਣ ਰੋਜ਼ ਜਿਹੜੇ ਆ ਰਹੇ ਨੇ। ਮੌਤਾਂ ਦੀ ਗਿਣਤੀ ਵੀ ਜਿਹੜੀ ਉਹ ਵੱਧਦੀ ਤੁਰੀ ਜਾ ਰਹੀ ਆ। ਹਰਿਆਣੇ ਦੇ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਦੇ ਜਿਹੜੇ ਜੀ ਉਹ ਬਣੇ ਹੋਏ ਆ। ਪਰ ਪ੍ਰੋਬਲਮ ਇਹ ਆ ਕਿ ਕਾਗਜ਼ਾਂ ਦੇ ਵਿੱਚ ਹੋਕੇ ਦੇਣੇ ਤੇ ਉਂਝ ਕਰਨਾ, ਦੋਨਾਂ ਚੀਜ਼ਾਂ 'ਚ ਬਹੁਤ ਫਰਕ ਹੈ। ਬਿਲਕੁਲ ਜੀ। ਹੁਣ ਤੇ ਮੁੱਖ ਮੰਤਰੀ ਨੂੰ ਦਿਸਦਾ ਵੀ ਨਹੀਂ ਹੋਣਾ। ਤੇ ਅੱਗੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ ਮਾਮਲਾ ਕਾਫੀ ਮਗਿਆ ਹੋਇਆ ਸੀਗਾ, ਉਸ 'ਤੇ ਹੁਣ ਕੋਰਟ 'ਚ ਸੁਣਵਾਈ ਹੋ ਰਹੀ ਆ। ਮਾਪਿਆਂ ਦਾ ਪੱਖ ਵੀ ਸੁਣਿਆ ਜਾਊਗਾ। ਦੇਖੋ, ਇਹ ਮਾਮਲਾ ਹਾਈ ਕੋਰਟ ਤੱਕ ਜਿਹੜਾ ਜੀ ਗਿਆ, ਮਤਲਬ ਕਿ ਸਰਕਾਰ ਉਹਦੇ ਤੋਂ ਨਹੀਂ ਇਹ ਕਾਬੂ ਆ ਰਿਹਾ। ਹਾਲਾਂਕਿ ਇਹਦੇ ਵਿੱਚ ਇਹ ਵੀ ਆ ਕਿ ਇਹ ਕਿਹਾ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ ਵੱਲ ਨੂੰ ਹੋਏ ਆ ਜੀ। ਹੁਣ 2 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਕਿ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ 'ਚ ਦਾਖਲੇ ਉਹਨਾਂ ਦੇ ਜਿਹੜੇ ਜੀ ਉਹ ਹੋ ਗਏ। ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਮਾਪਿਆਂ ਨੂੰ ਪਰੇਸ਼ਾਨੀ ਤਾਂ ਦੇ ਰਹੇ ਆ ਜੀ। ਦਿਨ ਦੇ ਕਈ ਮੈਸੇਜ ਉਹਨਾਂ ਦੇ ਫੋਨਾਂ ਦੇ ਉੱਤੇ ਆ ਰਹੇ ਆ, ਫੀਸ ਜਮ੍ਹਾਂ ਕਰਾਓ, ਫੀਸ ਜਮ੍ਹਾਂ ਕਰਾਓ। ਸਰਕਾਰ ਨੇ ਕਿਹਾ ਸੀਗਾ ਪਹਿਲਾਂ ਕਿ ਟਿਊਸ਼ਨ ਫੀਸ ਜਿਹੜੀ ਜੀ ਉਹ ਲੈ ਲਓ। ਹੁਣ 70 ਫੀਸ, ਔਰ ਉਹਦੇ ਤੇ ਉਹ ਕਿੱਥੇ ਟਿਕਦੇ ਆ ਜੀ? ਉਹ ਫਿਰ ਥ੍ਰੈਟ ਕਰਦੇ ਆ। ਮਾਪੇ ਇਸ ਗੱਲ ਤੋਂ ਡਰਦੇ ਆ ਵੀ ਉਹਨਾਂ ਦੇ ਬੱਚੇ ਨੂੰ ਕੱਢ ਦਿੱਤਾ ਜਾਊਗਾ। ਪਹਿਲਾਂ ਕਿੰਨੀਆਂ ਸਿਫਾਰਸ਼ਾਂ ਦੇ ਨਾਲ ਕਿੰਨੇ ਪੈਸੇ ਡੋਨੇਸ਼ਨ ਦੇ ਕੇ ਇਹਨਾਂ ਨੇ ਉੱਥੇ ਇਹਨਾਂ ਦੀ ਜਿਹੜਾ ਦੀ ਰਜਿਸਟ੍ਰੇਸ਼ਨ ਕਰਵਾਈ, ਦਾਖਲ ਕਰਵਾਏ। ਤੇ ਜੇ ਹੁਣ ਕੱਢਤਾ ਤੇ ਫਿਰ ਮਾਪੇ ਸੋਚਦੇ ਫਿਰ ਅਸੀਂ ਕਿੱਧਰ ਨੂੰ ਜਾਵਾਂਗੇ। ਇਸ ਕਰਕੇ ਮਾਮਲਾ ਚਲੇ ਗਿਆ ਜੀ ਹਾਈ ਕੋਰਟ ਦੇ ਵਿੱਚ, ਔਰ ਹਾਈ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਆ ਉਹ ਚੱਲ ਰਹੀ ਆ। ਪ੍ਰਾਈਵੇਟ ਸਕੂਲਾਂ ਤੇ ਪੰਜਾਬ ਸਰਕਾਰ ਦਾ ਪੱਖ ਹਾਈ ਕੋਰਟ ਨੇ ਸੁਣਿਆ। ਅਦਾਲਤ ਮਾਪਿਆਂ ਦਾ ਪੱਖ ਸੁਣਨ ਦੇ ਵਾਸਤੇ ਸਹਿਮਤ ਹੋਈ ਆ। 15 ਜੂਨ ਨੂੰ ਇਹਦੇ ਉੱਤੇ ਸੁਣਵਾਈ ਹੋਊਗੀ। ਨਾਲ ਹੀ ਫੀਸ ਮਾਮਲੇ ਦੇ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਆਪਣੇ ਇਤਰਾਜ਼ 16 ਜੂਨ ਤੱਕ ਦੇਣ ਦੀ ਹਦਾਇਤ ਜਿਹੜੀ ਆ ਉਹ ਕੀਤੀ ਗਈ ਆ। ਅਦਾਲਤ ਦੇ ਵੱਲੋਂ 15 ਜੂਨ ਤੋਂ ਲਗਾਤਾਰ 3 ਦਿਨ ਕੇਸ ਦੀ ਸੁਣਵਾਈ ਜਿਹੜੀ ਉਹ ਕੀਤੀ ਜਾਊਗੀ। 17 ਨੂੰ ਫੈਸਲਾ ਇਹਦੇ ਸੰਬੰਧੀ ਆਉਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਜਿਹੜੇ ਸੀ ਉਹ ਪੇਸ਼ ਹੋਏ। ਮਾਪਿਆਂ ਦੇ ਹੱਕ ਦੇ ਵਿੱਚ ਬੋਲਦਿਆਂ 70% ਦੀ ਫੀਸਾਂ ਵਸੂਲਣ ਦਾ ਵਿਰੋਧ ਕੀਤਾ ਉਹਨਾਂ ਨੇ। ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਕਿ ਤਾਲਾਬੰਦੀ ਕਰਕੇ ਸਕੂਲ ਬੰਦ ਨੇ, ਫੀਸਾਂ ਨਾ ਲੈਣ ਕਰਕੇ ਉਹ ਆਪਣੇ ਟੀਚਰਸ ਤੇ ਹੋਰ ਸਟਾਫ ਨੂੰ ਤਨਖਾਹਾਂ ਨਹੀਂ ਦੇ ਸਕਦੇ। ਇਸ ਮਾਮਲੇ ਦੇ ਵਿੱਚ ਅਦਾਲਤ ਨੇ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਦਿੱਤੇ ਕਿ ਸਕੂਲ ਆਪਣੇ ਵਿਦਿਆਰਥੀਆਂ ਤੋਂ ਕੁੱਲ ਫੀਸ ਦਾ 70% ਲੈ ਸਕਦੇ ਆ। ਇਹਦੇ ਨਾਲ ਸਕੂਲਾਂ ਨੂੰ ਆਪਣੇ ਟੀਚਰਾਂ ਨੂੰ 70% ਦੀ ਤਨਖਾਹ ਦੇਣ ਲਈ ਕਿਹਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਹਨਾਂ ਹੁਕਮਾਂ ਨੂੰ ਚੁਣੌਤੀ ਦਿੱਤੀ। ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਜਿਹੜੀ ਆ ਜੀ ਉਹਨਾਂ ਨੇ ਇਹ ਕਿਹਾ ਕਿ ਵੱਡੀ ਗਿਣਤੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਉਹਨਾਂ ਨੂੰ ਰੋਟੀ ਦੇ ਲਾਲੇ ਪਏ। ਇਸ ਸੂਰਤ ਦੇ ਵਿੱਚ ਮਾਪੇ ਸਕੂਲ ਫੀਸ ਨਹੀਂ ਦੇ ਸਕਦੇ। ਮਾਪਿਆਂ ਨੇ ਇਸ ਕੇਸ ਦੇ ਵਿੱਚ ਪਾਰਟੀ ਬਣਨ ਨੂੰ ਮਨਜ਼ੂਰੀ ਮੰਗੀ ਸੀ, ਜਿਹਨੂੰ ਜਸਟਿਸ ਨਿਰਮਲਜੀਤ ਕੌਰ ਨੇ ਮਨਜ਼ੂਰ ਜਿਹੜਾ ਵੀ ਕੀਤਾ। ਹੁਣ ਮਾਪੇ ਵੀ ਇਹਦੇ ਵਿੱਚ ਆਪਣਾ ਪੱਖ ਜਿਹੜਾ ਉਹ ਰੱਖਣਗੇ।
ਦੇਖੋ ਹਾਈ ਕੋਰਟ ਤੱਕ ਇਹ ਮਾਪੇ ਪਹੁੰਚੇ ਆ, ਪਰ ਕਸੂਰ ਮਾਪਿਆਂ ਦਾ ਵੀ ਕਿਤੇ ਨਾ ਕਿਤੇ ਹੈ। ਇਹਨਾਂ ਜਿਹੜੇ ਸਕੂਲ ਨੇ ਇਹਨਾਂ ਦਾ ਸਿਰ ਖਰਾਬ ਕੀ ਇਹਨਾਂ ਮਾਪਿਆਂ ਨੇ ਕੀਤਾ। ਕਿੱਥੋਂ ਕਿੱਥੋਂ ਸਿਫਾਰਸ਼ਾਂ ਲਾ ਕੇ ਲੱਖਾਂ ਰੁਪਈਏ ਦੀ ਡੋਨੇਸ਼ਨ ਦੇ ਦੇ ਕੇ ਇਹਨਾਂ ਵੱਡੇ ਸਕੂਲਾਂ ਦੇ ਵਿੱਚ, ਜਿਵੇਂ ਤੁਸੀਂ ਕਹ ਲਓ ਕਿ ਸਟੇਟਸ ਸਿੰਬਲ ਹੋ ਗਿਆ ਜੀ। ਪਾਰਟੀਆਂ ਦੇ ਵਿੱਚ ਗੱਲ ਕਰਦੇ ਵੀ ਤੁਹਾਡਾ ਬੱਚਾ ਕਿਹੜੇ ਸਕੂਲ 'ਚ ਪੜ੍ਹਦਾ, ਉਹ ਕਈ ਜਿਹੜੇ ਮਾਪੇ ਉਹ ਲੁਕਾਉਂਦੇ ਆ ਤੇ ਪਤਾ ਨਾ ਲੱਗ ਜੇ ਫਲਾਂ ਸਕੂਲ 'ਚ ਪੜ੍ਹਦਾ, ਕਿਉਂਕਿ ਉੱਥੋਂ ਫਿਰ ਅੱਗੋਂ ਮੂੰਹ ਜਿਹਾ ਬਣਾ ਕੇ ਅੱਛਾ ਉਹਦਾ ਤਾਂ ਸੁਣਿਆ ਸਟੈਂਡਰਡ ਹੀ ਹੈ ਨਹੀਂ। ਆਏ ਸਟੈਂਡਰਡ ਵਾਲੇ ਜਿਹੜੇ ਹੁਣ ਫਸੇ ਨੇ, ਹੁਣ ਪਤਾ ਲੱਗਿਆ ਇਹ ਮਹਾਂਮਾਰੀ ਦੇ ਵਿੱਚ ਕਿ ਸਟੈਂਡਰਡ ਵਾਲੇ ਸਕੂਲ ਜਿਹੜੇ ਨੇ ਉਹ ਕਦੀ ਵੀ ਮਾਪਿਆਂ ਦੇ ਹੱਕਾਂ ਦੇ ਵਿੱਚ ਨਹੀਂ ਖੜਦੇ, ਨਾ ਬੱਚਿਆਂ ਦੇ ਹੱਕਾਂ ਦੇ ਵਿੱਚ ਖੜਦੇ, ਕਿਉਂਕਿ ਇਹ ਦੁਕਾਨਾਂ ਨੇ। ਜਦੋਂ ਕੋਈ ਚੀਜ਼ ਧੰਦਾ ਬਣ ਜਾਵੇ ਜਿਹੜਾ ਦੀ, ਫਿਰ ਉਹਨਾਂ ਤੋਂ ਇਹ ਐਕਸਪੈਕਟ ਨਹੀਂ ਕੀਤਾ ਜਿਹੜਾ ਦੀ ਉਹ ਜਾ ਸਕਦਾ ਕਿ ਉਹ ਬੱਚਿਆਂ ਦੇ ਭਵਿੱਖ ਦੇ ਬਾਰੇ ਦੇ ਵਿੱਚ, ਉਹ ਤਾਂ ਆਪਣੇ ਪੈਸੇ ਦੇ ਬਾਰੇ ਦੇ ਵਿੱਚ ਸੋਚਦੇ ਆ ਕਿ ਸਾਨੂੰ ਕਿੰਨਾ ਪੈਸਾ ਜਿਹੜਾ ਆਇਆ। ਟਾਰਗੇਟ ਦਿੱਤਾ ਜਾਂਦਾ, ਜਿਹੜੇ ਪ੍ਰਿੰਸੀਪਲ ਰੱਖੇ ਪ੍ਰਾਈਵੇਟ ਸਕੂਲਾਂ ਨੇ, ਇੰਨਾ ਪੈਸਾ ਇਕੱਠਾ ਕਰਕੇ ਜਿਹੜਾ ਜੀ ਉਹ ਦਿਓ। ਤੁਸੀਂ ਜਿਹੜੇ ਵਰਦੀਆਂ ਨੇ ਉਹ ਵੀ ਸਕੂਲ ਚੋਂ ਲੈਣੀਆਂ ਨੇ, ਕਿਤਾਬਾਂ ਵੀ ਸਕੂਲ ਚੋਂ ਲੈਣੀਆਂ ਨੇ, ਬੂਟ ਵੀ ਜਿਹੜੇ ਸਕੂਲ ਚੋਂ ਲੈਣੇ ਆ। ਪਿੱਛੇ ਜੇ ਤਾਂ ਇਹ ਹੋ ਗਿਆ ਜਦੋਂ ਆਨਲਾਈਨ ਹੋ ਗਿਆ ਕਿ ਜਿਹੜੇ ਤੁਸੀਂ ਲੈਪਟਾਪ ਲੈਣੇ ਆ ਉਹ ਕਿਹੜੀ ਕੰਪਨੀ ਦੇ ਲੈਣੇ ਆ, ਜ਼ਰੂਰ ਕੰਪਨੀ ਤੋਂ ਪੈਸੇ ਜਿਹੜਾ ਜੀ ਉਹ ਲਏ ਹੋਣਗੇ। ਪਿੱਛੇ ਜੇ ਕਿਸੇ ਨੇ ਕਾਰਟੂਨ ਬਣਾਇਆ ਸੀਗਾ, ਚਾਹੇ ਉਹ ਸੱਚ ਹੋ ਜਾਣਾ ਬਈ, ਉਹ ਮਾਪਿਆਂ ਨੇ ਪੁੱਛਿਆ ਸੀਗਾ ਵੀ ਬੱਚਾ ਚੱਲਦਾ ਨਹੀਂ, ਉਹ ਕਹਿੰਦੇ ਵੀ ਆਟਾ ਕਿਹੜਾ ਖਾਂਦੇ ਆ, ਉਹਦੇ ਆਟਾ ਦੱਸਿਆ, ਉਹ ਕਹਿੰਦੇ ਨਹੀਂ ਆਟਾ ਅਸੀਂ ਸੁਜੈਸਟ ਕਰਾਂਗੇ, ਉਹ ਫਿਰ ਬੱਚੇ ਨੂੰ ਖਾਓਗੇ ਤੇ ਉਹਦੇ ਨਾਲ ਚੱਲੂਗਾ ਜੀ। ਇਹ ਇੱਥੋਂ ਤੱਕ ਵੀ ਆ ਜਾਣਾ, ਸਬਜ਼ੀ ਵੀ ਸਕੂਲ ਤੇ ਆਟਾ ਵੀ ਜਿਹੜਾ ਸਕੂਲ ਹੀ ਵੇਚਿਆ ਕਰ। ਬਿਲਕੁਲ ਜੀ, ਗੱਲ ਤਾਂ ਹੈਗੀ ਲਾਈ ਲੱਗ ਪੇਰੈਂਟਸ ਦੀ। ਉਹ ਹੁਣ ਸਟੈਂਡਰਡ ਦੇਖਦੇ ਆਪ ਕਿਹੜੇ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਆ, ਕਿਹੜੇ ਸਟੈਂਡਰਡ ਸਕੂਲ ਸੀ ਉਹਨਾਂ ਦੇ ਟਾਈਮ ਦੇ। ਤੇ ਅੱਗੇ ਗੱਲ ਕਰਦੇ ਹਾਂ ਨਕਲੀ ਸ਼ਰਾਬ ਦੀ, ਜੋ ਫੈਕਟਰੀ ਪਟਿਆਲਾ ਦੇ ਵਿੱਚ ਫੜੀ ਗਈ ਸੀਗੀ, ਉਸ ਦੀ ਜਾਂਚ ਵਗੈਰਾ ਕਿੱਥੇ ਕੁ ਤੱਕ ਪਹੁੰਚਾ? ਦੇਖੋ ਵੇਖਿਆ ਜਾਵੇ ਤਾਂ ਤੁਰੀ ਤਾਂ ਜਿਹੜੀ ਦੀ ਬਸ ਇੱਦਾਂ ਹੀ ਫਿਰਦੀ ਆ, ਕਿਉਂਕਿ ਉਹਦੇ ਵਿੱਚ ਜਿਹੜੇ ਨੇ ਰਾਜਨੀਤਿਕਾਂ ਦਾ ਨਾਮ ਜਿਹੜਾ ਦੀ ਬੋਲਦਾ, ਕਾਂਗਰਸੀਆਂ ਦਾ ਨਾਮ ਬੋਲਦਾ ਇੱਥੇ ਪਟਿਆਲੇ ਤੋਂ, ਜਿਹੜੇ ਪਟਿਆਲੇ ਦੇ ਨਾਲ ਲੱਗਵਾਂ ਜਿਹੜਾ ਘਨੌਰ ਹੈ ਉੱਥੋਂ ਦਾ ਜਿਹੜਾ MLA ਆ ਉਹਦੇ ਨੇੜਲਿਆਂ ਦਾ ਨਾਮ ਬੋਲਦਾ, ਜਿਹਦੇ ਕਰਕੇ ਜਿਹੜਾ ਦੀ ਅਜੇ 3 ਜਾਣੇ ਜਿਹੜੇ ਸੀਗੇ ਉਹਨਾਂ ਦੀ ਨਹੀਂ ਹੋ ਸਕੀ, ਗ੍ਰਿਫਤਾਰੀ ਨਹੀਂ ਹੋਈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਨਾ ਹੋਣ ਦਾ ਜਿਹੜਾ ਰੀਜ਼ਨ ਹੈ ਉਹ ਇਹੀ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਕਰਕੇ ਜਿਹੜਾ ਦੀ ਹੋ ਰਿਹਾ। ਹੁਣ ਇਹ ਕਿਉਂਕਿ ਕੰਮ ਤਾਂ ਸਾਰਾ ਜਿਹੜਾ ਦੀ ਉਹ ਪੋਲੀਟੀਸ਼ੀਅਨਾਂ ਦਾ ਹੈ। ਕਿੰਨੀ ਸ਼ਰਾਬ ਇਹਨਾਂ ਨੇ ਕਰਫਿਊ ਜਿਹੜਾ ਦੀ ਉਹ ਵੇਚੀ ਆ ਬਣਾ ਕੇ, ਇਹਨਾਂ ਫੈਕਟਰੀਆਂ ਤੋਂ 2 ਫੜੀਆਂ ਗਈਆਂ ਸੀਗੀਆਂ, 2 ਹੈ ਕਿੰਨੀਆਂ ਨੇ ਇਹ ਤਾਂ ਕੁਝ ਪਤਾ ਹੀ ਨਹੀਂ ਕਿ ਕਿੰਨੀਆਂ ਜਿਹੜੀਆਂ ਦੀ ਫੈਕਟਰੀਆਂ ਪੰਜਾਬ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ। ਔਰ ਇਸ ਮਾਮਲੇ ਦੇ ਉੱਤੇ ਹੁਣ ਜਿਹੜੀ ED ਆ ਉਹਨੇ ਵੀ ਜਿਹੜਾ ਜੀ ਮਾਮਲਾ ਦਰਜ ਇਹਦੇ ਉੱਤੇ ਕੀਤਾ ਜੀ। ਉਹ ਇਸ ਕਰਕੇ ਮਾਮਲਾ ਦਰਜ ਕੀਤਾ ਕਿ ਇਹ ਮਾਮਲਾ ਮਨੀ ਲਾਂਡਰਿੰਗ ਦੇ ਨਾਲ ਜਾ ਕੇ ਜਿਹੜਾ ਜੀ ਉਹ ਜੁੜ ਰਿਹਾ, ਕਿਉਂਕਿ ਪੈਸਾ ਇਹਦੇ ਵਿੱਚ ਬਹੁਤ ਜਿਹੜਾ ਜੀ ਉਹ ਇਨਵੋਲਵ ਆ। ਜਿੱਥੋਂ ਤੱਕ ਗੱਲ ਸੀਗੀ ਇਹਦੇ ਵਿੱਚ ਵੀ ਕਿੰਨਾ ਕੁ ਘਪਲਾ ਹੋਇਆ, ਇੱਕ ਇੰਗਲਿਸ਼ ਅਖਬਾਰ ਦੇ ਵਿੱਚ ਮੁੱਖ ਮੰਤਰੀ ਹੋਰਾਂ ਦੀ ਇੰਟਰਵਿਊ ਪੜ੍ਹ ਰਿਹਾ ਸੀ, ਉਹ ਉਹਦੇ ਵਿੱਚ ਮੰਨਦੇ ਆ ਕਿ ਆਬਕਾਰੀ ਵਿਭਾਗ ਦੇ ਵਿੱਚ ਘਪਲਾ ਹੋਇਆ। ਅੱਛਾ, ਘਪਲਾ ਹੋਇਆ ਤੇ ਫਿਰ ਉਹਦਾ ਜਿਹੜਾ ਦੀ ਜਾਂਚ ਕੀ ਕਰਨੀ ਹੈ, ਆਬਕਾਰੀ ਵਿਭਾਗ ਮੁੱਖ ਮੰਤਰੀ ਹੋਰਾਂ ਦੇ ਅੰਡਰ। ਜਾਂਚ ਦੇ ਵਾਸਤੇ SIT ਕਹਿੰਦੇ ਜੀ ਬਣਾਤੀ। SIT ਨੇ ਕੁਝ ਜਿਹੜੇ ਬੰਦੇ ਸੀਗੇ ਜੀ ਉਹ ਫੜ ਲਏ, ਜਿਹੜੇ 3, ਪਰ ਇਹਦੇ ਵਿੱਚ ਇੱਕ ਸਰਪੰਚ ਸਣੇ ਜਿਹੜੇ 3 ਜਾਣੇ ਨੇ ਉਹ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਸਿੱਧਾ ਜਿਹੜਾ ਦੀ ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਘਨੌਰ ਹਲਕੇ ਦੇ ਨਾਲ ਸੰਬੰਧਿਤ ਜਿਹੜਾ MLA ਹੈ ਉਹਦੇ ਬੰਦੇ ਨੇ ਇਹ। ਘਨੌਰ ਹਲਕੇ ਦੇ ਨਾਲ ਅਕਾਲੀ ਦਲ ਦਾ ਸਾਬਕਾ ਬਲਾਕ ਸੰਮਤੀ ਮੈਂਬਰ ਜਿਹੜਾ ਜੀ ਉਹਦੇ ਟਿਊਬਵੈਲ ਦੇ ਉੱਤੋਂ ਵੀ ਜਿਹੜੀ ਜੀ ਡਰਮਾਂ ਦੇ ਵਿੱਚ ਪਾ ਕੇ ਰੱਖੀ ਸ਼ਰਾਬ ਤਿਆਰ ਕਰਨ ਦੇ 4000 ਲੀਟਰ ਕੱਚੇ ਮਾਲ ਦੀ ਬਰਾਮਦਗੀ ਜਿਹੜੀ ਦੀ ਉਹ ਹੋਈ ਸੀ। ਹੁਣ ਇਹਦੇ ਉੱਤੇ ਜਿਹੜਾ ED ਆ ਉਹਨੇ ਮਾਮਲਾ ਜਿਹੜਾ ਜੀ ਦਰਜ ਕੀਤਾ ਔਰ ਇਹਦੀ ਜਾਂਚ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜੀ ਉਹ ਕੀਤੀ ਜਾਊਗੀ। ਪੁਲਿਸ ਜਿਹੜੀ ਪਟਿਆਲੇ ਦੀ ਪੁਲਿਸ ਆ ਉਹਨੇ ਸਿੱਟ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ, ਪਰ ED ਨੇ ਪੁਲਿਸ ਨੂੰ ਚਿੱਠੀ ਲਿਖ ਕੇ ਇਹਨਾਂ ਦੋਵਾਂ ਕੇਸਾਂ ਦੇ ਦਸਤਾਵੇਜ਼ ਮੰਗੇ ਆ। ਔਰ ਕਿਉਂਕਿ ਗੈਰ ਕਾਨੂੰਨੀ ਧੰਦਿਆਂ ਦੇ ਰਾਹੀਂ ਜਾਇਦਾਦ ਬਣਾਉਣ ਦਾ ਮਾਮਲਾ ਮਨੀ ਲਾਂਡਰਿੰਗ ਐਕਟ ਦੇ ਤਹਿਤ ਜਿਹੜਾ ਜੀ ਉਹ ਆਉਂਦਾ। ਵੇਖਣਾ ਇਹ ਆ ਕਿ ED ਜਿਹੜੀ ਆ ਜੀ ਉਹ ਇਹਦੇ ਵਿੱਚ ਕੀ ਕੁਝ ਕਰਦੀ ਹੈ, ਕਿਉਂਕਿ ਹੁਣ ਤੱਕ ਜਿਹੜਾ ED ਆ ਉਹਦੇ ਕੋਲੇ ਚਿੱਟੇ ਵਾਲਾ ਮਾਮਲਾ ਵੀ ਉਹਦੇ ਕੋਲੇ ਹੀ ਆ ਜੀ, ਉਹ ਕਿੱਥੇ ਆ ਔਰ ਉਹਦੇ ਵੱਲੋਂ ED ਦੇ ਵੱਲੋਂ ਕੀਤੀ ਹੋਈ ਜਾਂਚ ਜਿਹੜੀ ਆ ਜੀ ਉਹ ਕਿੱਥੇ ਖੜੀ ਆ, ਉਹ ਲਿਫਾਫਿਆਂ ਦੇ ਵਿੱਚ ਬੰਦ ਹੈ। ਔਰ ਕਿਉਂਕਿ ਉਹਦੇ ਵਿੱਚ ਵੱਡੇ ਨਾਮ ਨੇ,
ਉਹਦੇ ਵਿੱਚ ਉਹ ਪਿਛਲੀ ਸਰਕਾਰ ਵਾਲੇ ਜਿਹੜੇ ਉਹਨਾਂ ਦੇ ਨਾਮ ਨੇ, ਇਹਦੇ ਵਿੱਚ ਮੌਜੂਦਾ ਜਿਹੜੀ ਸਰਕਾਰ ਆ ਉਹਦੇ ਨਾਮ ਨੇ। ਇਸ ਕਰਕੇ ਜਾਂਚ ਕਿੱਥੋਂ ਤੱਕ ਚੱਲੂਗੀ ਇਹ ਵੱਡਾ ਸਵਾਲ ਹੈ। ਉਹਦੇ ਵਿੱਚੋਂ ਕੁਝ ਨਿਕਲੂਗਾ ਉਹ ਸਭ ਨੂੰ ਪਤਾ ਹੀ ਹੈ ਵੀ ਜੇ ਪਹਿਲੇ ਲਿਫਾਫੇ ਨਹੀਂ ਖੁੱਲੇ ਤੇ ਗਾਂਹ ਲਿਫਾਫੇ ਕਿੱਧਰ ਨੂੰ ਜਾਣ। ਤੇ ਨਾ ਖੁੱਲਣ ਦੀ ਆਸ ਹੀ ਹੈਗੀ ਆ ਵੀ ਉਹ ਖੁੱਲਣਗੇ ਕਦੀ। ਤੇ ਦਿੱਲੀ ਦੇ ਨੂੰ ਚੱਲਦੇ, ਹੁਣ ਜੇ ਦਿੱਲੀ ਦੀ ਜੇ ਗੱਲ ਕਰੀਏ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਹੀ ICU ਰੂਮ ਤਿਆਰ ਕਰਨ ਲੱਗੇ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਤੁਸੀਂ ਕਹ ਲਓ ਕਿ ਇਹ ਮੰਦੇ ਹਾਲਾਂ ਵੱਲ ਨੂੰ ਜਿਹੜੀ ਹੈ ਜੀ ਉਹ ਦਿੱਲੀ ਜਿਹੜੀ ਜਾ ਰਹੀ, ਔਰ ਦਿੱਲੀ ਤੇ ਜਿਹੜਾ ਦੂਸਰਾ ਮੁੰਬਈ ਹੈ ਜੀ, ਇਹ ਮਹਾਨਗਰ ਇਸ ਤਰ੍ਹਾਂ ਦੇ ਨੇ ਇਸ ਵੇਲੇ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਘਿਰ ਗਏ। ਔਰ ਬੇਸ਼ੱਕ ਇਹਦੇ ਉੱਤੇ ਸਿਆਸਤ ਵੀ ਜਿਹੜੀ ਹੈ ਜੀ ਉਹ ਹੋ ਰਹੀ ਹੈ। ਸਿਆਸਤ ਨੂੰ ਜਿਹੜਾ ਜੀ ਉਹ ਸਾਈਡ ਤੇ ਜੇ ਰੱਖਿਆ ਜਾਵੇ ਤਾਂ ਜਿਹੜਾ ਜੀ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਹਾਲਾਤ ਜਿਹੜੇ ਵੀ ਇਹੋ ਜਿਹੇ ਬਣ ਗਏ ਕਿ ਹਸਪੀਟਲਾਂ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ। ਔਰ ਬੇਸ਼ੱਕ ਹਸਪਤਾਲਾਂ ਦੇ ਬਾਹਰ ਟੰਗੀਆਂ ਜਿਹੜੀਆਂ ਹੁਕਮਾਂ ਦੇ ਉੱਤੇ ਸਕਰੀਨਾਂ ਨੇ ਉਹ ਕੁਝ ਜਿਹੜੀਆਂ ਕਰਦੀਆਂ ਨੇ, ਅੰਦਰ ਜਿਹੜਾ ਜੀ ਉਹ ਕੁਝ ਕੀਤਾ ਜਿਹੜਾ ਜੀ ਉਹ ਜਾ ਰਿਹਾ। ਜਿਹੜੀ ਹੈਗੀ ਉੱਥੇ ਨਿਗਮ ਹੈ ਜੀ ਉਹ ਉਹਨੂੰ ਸਰਕਾਰ ਨੂੰ ਜਿਹੜਾ ਜੀ ਦੋਸ਼ੀ ਠਹਿਰਾਈ ਜਾਂਦੀ ਹੈ। ਇਸ ਮਾਮਲੇ ਦੇ ਉੱਤੇ ਸਰਕਾਰ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਅਸੀਂ ਆਪਣੇ ਤੌਰ ਦੇ ਉੱਤੇ ਬਹੁਤ ਕੰਮ ਜਿਹੜਾ ਜੀ ਉਹ ਕਰ ਰਹੇ ਹਾਂ। ਇਹ ਕਿਹਾ ਜਾ ਰਿਹਾ ਕਿ ਹੁਣ ਲੋਕਾਂ ਨੇ ਕੀ ਉੱਥੇ ਕਰਨਾ ਜਿਹੜਾ ਜੀ ਉਹ ਸ਼ੁਰੂ ਕੀਤਾ ਕਿ ਲੋਕ ਜਿਹੜੇ ਨੇ ਉਹ ਕਮਰੇ ਤਿਆਰ ਜਿਹੜਾ ਜੀ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ। ਇਹ ICU ਵਾਰਡ ਦੇ ਰੂਪ ਦੇ ਵਿੱਚ ਤਿਆਰ ਹੋ ਰਹੇ ਨੇ ਦਿੱਲੀ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਇਹ ਹਾਲਾਤ ਜਿਹੜੇ ਮਾੜੇ ਹੋਰ ਹੋ ਗਏ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਇਹਦੇ ਘੇਰੇ ਦੇ ਵਿੱਚ ਆ ਗਿਆ ਤੇ ਹਸਪੀਟਲਾਂ ਦੇ ਵਿੱਚ ਤਾਂ ਜਗ੍ਹਾ ਨਹੀਂ ਮਿਲਣੀ, ਫਿਰ ਉਹ ਕਿੱਧਰ ਨੂੰ ਜਾਣਗੇ। ਇਹ ICU ਜਿਹੜਾ ਵਾਰਡ ਬਣਾ ਰਹੇ ਨੇ ਉਹਦੇ ਵਿੱਚ ਜਿਹੜੇ ਆਕਸੀਜਨ ਦੇ ਸਿਲੰਡਰ ਨੇ ਉਹ ਲੋਕੀ ਖਰੀਦ ਕੇ ਰੱਖ ਰਹੇ ਆ। ਜਿਹੜਾ ਬੈੱਡ ਹੈ ਉਹ ਬਣਾਇਆ ਜਾ ਰਿਹਾ, ਮਤਲਬ ਕਿ ਟੈਂਪਰੇਰੀ ਤੁਸੀਂ ਕਹ ਲਓ ਕਿ ਵੈਂਟੀਲੇਟਰ ਜਿਹੜਾ ਦੀ ਸਿਸਟਮ ਉਹੋ ਜਿਹਾ। ਜਿਹੜੇ ਇਹ ਤਿਆਰ ਕਰਨ ਵਾਲੇ ਨੇ ਰੂਮ ਦੀ, ਉਹਨਾਂ ਨੇ ਪ੍ਰਾਈਵੇਟ ਸੇਵਾਵਾਂ ਜਿਹੜੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਵੀ ਇੰਨੇ ਪੈਸੇ ਜਿਹੜੇ ਵੀ ਲੱਗਣਗੇ ਰੂਮ ਤਿਆਰ ਕਰਨ ਦੇ ਵਾਸਤੇ, ਤੇ ਉਹ ਤੁਹਾਨੂੰ ਘਰੇ ਜਿਹੜਾ ਜੀ ਉਹ ਰੂਮ ਤਿਆਰ ਕਰ ਦਿੱਤਾ ਜਾਊਗਾ। ਹੁਣ ਇਹ ਨਹੀਂ ਪਤਾ ਜੀ ਕਿ ਇਹ ਉਹਦੇ ਨਾਲ ਜਿਹੜੇ ਰੂਮ ਤਿਆਰ ਕਰਦੇ ਨੇ ਨਾਲ ਦੀ ਨਾਲ ਉਹ ਇਹ ਵੀ ਗੱਲ ਕਹਿੰਦੇ ਆ ਕਿ ਜਿਹੜੀਆਂ ਨਰਸਿਸ ਨੇ ਜਾਂ ਜਿਹੜੇ ਚੈੱਕ ਕਰਨ ਵਾਲੇ ਨੇ ਉਹਨਾਂ ਦੀਆਂ ਸਰਵਿਸ ਵੀ ਨਾਲ ਜਿਹੜੀਆਂ ਜੀ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਜੇ ਲੋੜ ਪਈ। ਜਿਹੜੇ ਪ੍ਰਾਈਵੇਟ ਤੌਰ ਦੇ ਉੱਤੇ ਹਸਪੀਟਲ ਨੇ ਜਿਹੜੇ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ, ਉਹਨਾਂ ਨੇ ਇਹ ਨਵਾਂ ਰਾਹ ਜਿਹੜਾ ਜੀ ਉਹ ਲੱਭ ਲਿਆ ਪੈਸੇ ਇਕੱਠੇ ਕਰਨ ਦਾ, ਕਿ ਤੁਹਾਨੂੰ ਘਰੇ ਬੈਠਿਆਂ ਨੂੰ ਇਹ ਸਰਵਿਸਿਸ ਜਿਹੜੀਆਂ ਜੀ ਉਹ ਦਿੱਤੀਆਂ ਜਾ ਸਕਦੀਆਂ। ਇਹ ਹਾਲਾਤ ਜਿਹੜੇ ਜੀ ਇਹ ਸਿਹਤ ਸੇਵਾਵਾਂ ਦੇ ਰੂਪ ਦੇ ਵਿੱਚ ਹੋ ਗਏ। ਲੋਕਾਂ ਦਾ ਜਿਹੜਾ ਡਰ ਹੈ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਡਰ ਪੈ ਗਿਆ, ਉਹਨੂੰ ਕੈਸ਼ ਕੀਤਾ ਜਿਹੜਾ ਜੀ ਹੋ ਜਾ ਰਿਹਾ। ਇਹ ਦਿੱਲੀ ਦੇ ਹਾਲਾਤ ਜਿਹੜੇ ਬਣਦੇ ਤੁਰੇ ਜਾ ਰਹੇ ਨੇ ਕਿ ਲੋਕ ਆਪਣੇ ਘਰਾਂ ਦੇ ਅੰਦਰ ICU ਇੱਕ ਕਮਰਾ ਜਿਹੜਾ ਜੀ ਉਹ ਉਹਨਾਂ ਨੇ ਤਿਆਰ ਕਰਨਾ ਸ਼ੁਰੂ। ਲੁੱਟ ਖਸੁੱਟ ਨਹੀਂ ਹੋਣੀ ਚਾਹੀਦੀ, ਤਿਆਰੀ ਕਰਨੀ ਤੇ ਚਲੋ ਕੋਈ ਮਾੜੀ ਗੱਲ ਨਹੀਂ। ਤੇ ਅੱਗੇ ਗੱਲ ਕਰਦੇ ਹਾਂ ਵੀ ਕਿਸੇ ਮਾੜੀ ਚੀਜ਼ ਦੇ ਵਿੱਚੋਂ ਇੱਕ ਅੱਧੀ ਚੀਜ਼ ਚੰਗੀ ਵੀ ਨਿਕਲ ਆਉਂਦੀ ਆ, ਉਹ ਹੈਗੇ ਸਾਦੇ ਵਿਆਹ। ਤੇ ਪੰਜਾਬੀ ਇਹਨੂੰ ਮਜਬੂਰੀ ਬਸ ਕਰ ਰਹੇ ਆ। ਬਿਲਕੁਲ ਜੀ, ਵੈਸੇ ਜੇ ਆਪਾਂ ਗੱਲ ਕਰੀਏ ਜੁਗਾੜ ਦੀ ਤਾਂ ਜਲੰਧਰ ਤਾਂ ਜਿਹੜੀਆਂ ਉਹ ਇੱਦਾਂ ਦੀਆਂ ਖਬਰਾਂ ਵੀ ਆ ਰਹੀਆਂ ਨੇ ਵੀ ਕੁਝ ਐਪਲੀਕੇਸ਼ਨਸ ਲੱਗੀਆਂ ਨੇ। ਉਹ ਇਹ ਕਹਿੰਦੇ ਆ ਕਿ ਅਸੀਂ ਸ਼ਿਫਟਾਂ 'ਚ ਸੱਦ ਲਾਂਗੇ ਮਹਿਮਾਨ, 4 ਤੋਂ 6 ਪਾਰਟੀ ਦੇ ਵਿੱਚ 4 ਤੋਂ 6 ਅਸੀਂ ਸੱਦਾਂਗੇ ਜਿਹੜੇ ਵੈਸ਼ਨੋ ਨੇ ਨੌਨ ਵੈਜ ਨਹੀਂ ਖਾਂਦੇ ਉਹਨਾਂ ਨੂੰ। ਫਿਰ ਉਹਨਾਂ ਨੂੰ ਇਹ ਕਹਾਂਗੇ ਵੀ ਅੱਧੇ ਘੰਟੇ ਤੋਂ ਲੈ ਕੇ 45 ਮਿੰਟਾਂ ਦੇ ਵਿੱਚ ਤੁਸੀਂ ਚਲੇ ਜਾਓ। ਤੇ ਜਿਹੜੇ ਦੂਜੇ ਨੇ ਉਹਨਾਂ ਨੂੰ 6 ਤੋਂ 8 ਜਿਹੜਾ ਸੱਦਾਂਗੇ ਜਿਹੜੇ ਨੌਨ ਵੈਜ ਖਾਂਦੇ ਨੇ ਤੇ ਜਿਹੜੇ ਦਾਰੂ ਪੀਂਦੇ ਨੇ ਉਹਨਾਂ ਨੂੰ ਵੀ ਕਹਾਂਗੇ ਵੀ 30 ਤੋਂ 45 ਮਿੰਟ ਚੱਲ ਜਾਓ। ਇੱਦਾਂ ਦੀਆਂ ਜਿਹੜੀਆਂ ਐਪਲੀਕੇਸ਼ਨਸ ਆਈਆਂ ਨੇ, ਮਤਲਬ ਕਿ ਜੁਗਾੜ ਕੱਢਣ ਦੀ ਕੋਸ਼ਿਸ਼ ਆ ਵੀ ਕਿਹੜੇ ਤਰੀਕੇ ਨਾਲ ਅਸੀਂ ਲਾਈਏ। ਪਰ ਦੂਜਾ ਇਹਦਾ ਜਿਹੜਾ ਜੇ ਆਪਾਂ ਪੇਂਡੂ ਖੇਤਰਾਂ ਦੇ ਵਿੱਚ ਜਿਹੜਾ ਜੀ ਕਿ ਸਾਦੇ ਵਿਆਹ ਤੇ ਸਾਦੇ ਭੋਗ ਜਿਹੜੇ ਆ ਜੀ ਉਹ ਹੁਣ ਇੱਕ ਮਜਬੂਰੀ ਦੇ ਤਹਿਤ ਜਿਹੜਾ ਵੀ ਚੱਲ ਰਹੇ ਆ। ਔਰ ਜੇ ਇਹਨੂੰ ਮਜਬੂਰੀ ਨਾ ਸਮਝਦਿਆਂ ਹੋਇਆਂ ਇਸ ਪਾਸੇ ਵੱਲ ਨੂੰ ਪੰਜਾਬ ਕਿਤੇ ਤੁਰ ਪਏ ਤਾਂ ਇੱਕ ਫਜ਼ੂਲ ਖਰਚੀ ਦਾ ਹਾਹਾ ਜਿਹੜਾ ਆਪ ਲਿਆ ਹੋਇਆ ਲੋਕਾਂ ਨੇ ਉਹ ਉਹਨਾਂ ਦੇ ਗਲਾਂ ਤੋਂ ਲੱਥ ਸਕਦਾ। ਝੋਨੇ ਦੀ ਲਵਾਈ ਦੇ ਵਿੱਚ ਰੁੱਝੇ ਹੋਣ ਦੇ ਬਾਵਜੂਦ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਦੇ ਵਿਆਹ ਹੋ ਰਹੇ ਆ ਹਾਲ ਦੀ ਘੜੀ ਵਿੱਚ। ਬਰਨਾਲੇ ਦੇ ਨੇੜੇ ਇੱਕ ਕੁੜੀ ਦਾ ਵਿਆਹ ਜਿਹੜਾ ਮੈਰਿਜ ਪੈਲੇਸ ਬੁੱਕ ਸੀਗਾ, ਪਰ ਮਿੱਥੀ ਤਰੀਕ ਦੇ ਉੱਤੇ ਨਹੀਂ ਜਿਹੜਾ ਜੀ ਇਹ ਹੋ ਸਕਿਆ।
ਹੁਣ ਜ਼ਰੂਰ ਜਿਹੜਾ ਨਹੀਂ ਹੋਇਆ, ਪਰ ਇਹ ਸਾਦੇ ਤਰੀਕੇ ਦੇ ਨਾਲ ਜਿਹੜਾ ਹੋ ਗਿਆ। ਜਿਹੜੇ ਲੋਕਾਂ ਨੇ ਕੁਝ ਪੈਸੇ ਦਿੱਤੇ ਹੋਏ ਸੀਗੇ ਇਹਨਾਂ ਨੂੰ ਮੈਰਿਜ ਪੈਲੇਸ ਵਾਲਿਆਂ ਨੂੰ ਐਡਵਾਂਸ ਬੁਕਿੰਗ ਦੇ, ਉਹ ਨਹੀਂ ਜਿਹੜਾ ਜੀ ਉਹ ਮੋੜ ਰਹੇ। ਉਹ ਕਹਿੰਦੇ ਨੇ ਉਹ ਤਾਂ ਗਏ। ਲੋਕ ਇਹ ਵੀ ਸੋਚਦੇ ਵੀ ਜੇ ਐਡਵਾਂਸ 10% ਵੀ ਦਿੱਤਾ ਹੋਇਆ, ਜੇ ਉਹਦੇ ਨਾਲ ਹੀ ਖਹਿੜਾ ਛੁੱਟ ਗਿਆ ਤੇ ਉਹ ਵੀ ਜਿਹੜਾ ਜੀ ਉਹ ਠੀਕ ਹੈ। ਕਿਉਂਕਿ ਇਹ ਵੇਖੋ ਵੇਖੀ ਜਿਹੜਾ ਜੀ ਉਹ ਸ਼ੁਰੂ ਹੋਇਆ ਕਿ ਕੌਣ ਮਹਿੰਗਾ ਕਰਦਾ। 2500 ਰੁਪਏ ਦੀ ਜਿਹੜੀ ਪਲੇਟ ਔਰ 5 ਲੱਖ ਰੁਪਈਆ ਮੈਰਿਜ ਪੈਲੇਸ ਦਾ ਇੱਕ ਰਾਤ ਦਾ ਕਿਰਾਇਆ ਸਿਰਫ। ਬਾਕੀ ਉਹਦੇ ਵਿੱਚ ਉਹਦੀ ਡੈਕੋਰੇਸ਼ਨ, ਰੋਟੀ ਪਾਣੀ, ਜੋ ਲਟਰਮ ਪਟਰਮ ਸਾਰਾ ਕੁਝ ਜਿਹੜਾ ਜੀ ਉਹ ਵੱਖ। 50 ਲੱਖ ਤੱਕ ਆਮ ਜਿਹੜਾ ਜੀ ਉਹ ਵਿਆਹ ਪਹੁੰਚਣ ਲੱਗ ਪਿਆ। ਪਰ ਇਹਦਾ ਜਿਹੜਾ ਜੀ ਦੂਜੇ ਪਾਸੇ ਜਿਹੜਾ ਇਹਦਾ ਅਸਰ ਹੈ ਉਹ ਇਹ ਵੀ ਜਿਹੜਾ ਪੈ ਰਿਹਾ ਕਿ ਮੈਰਿਜ ਪੈਲੇਸ ਦੇ ਨਾਲ ਜੁੜੇ ਹੋਏ ਬਹੁਤ ਅੱਗੇ ਕਾਰੋਬਾਰ ਨੇ, ਜਿਨ੍ਹਾਂ ਨੇ ਜਿਹਦੇ ਰੈਸਟੋਰੈਂਟ ਹੈ, ਰਿਜ਼ੋਰਟ ਨੇ, ਉਹ ਸਾਰੇ ਦੇ ਸਾਰੇ ਜਿਹੜੇ ਜੀ ਤਬਾਹੀ ਵੱਲ ਨੂੰ ਤੁਰ ਪਏ। ਪੰਜਾਬ ਦੇ ਵਿੱਚ ਪ੍ਰਤੀ ਮਹੀਨਾ 960 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਜੀ। 5000 ਹੋਟਲ ਇਹਦੇ ਵਿੱਚ, ਰੇਸਟੋਰਾਂ ਤੇ ਰਿਜ਼ੋਰਟ ਜਿਹੜੇ ਇਹ ਮਿਲਾ ਕੇ, ਔਰ 150 ਕਰੋੜ ਰੁਪਈਆ ਟੈਕਸਾਂ ਦੇ ਰੂਪ ਦੇ ਵਿੱਚ ਖਜ਼ਾਨੇ 'ਚ ਜਾਂਦਾ। ਖਜ਼ਾਨੇ ਦਾ ਬਹੁਤਾ ਪੰਜਾਬ ਦੇ ਖਜ਼ਾਨੇ ਦਾ ਲੋਕਾਂ ਨੂੰ ਸੋਚਣ ਦੀ ਲੋੜ ਨਹੀਂ। ਆਪਣੇ ਖਜ਼ਾਨੇ ਦਾ ਜੇਕਰ ਉਹ ਸੋਚ ਲੈਣ ਇਹ ਠੀਕ ਹੈ। ਇਹਦਾ ਇੱਕ ਇੰਪੈਕਟ ਜਿਹੜਾ ਜੀ ਉਹ ਨੌਕਰੀਆਂ ਦੇ ਉੱਤੇ, ਜਿਹੜੀਆਂ ਜੌਬਸ ਇਹਨਾਂ ਦੇ ਨਾਲ ਜੁੜੀਆਂ, ਉਹਦੇ ਉੱਤੇ ਪੈਣਾ। ਪਰ ਪੰਜਾਬ ਦਾ ਕਿਉਂਕਿ ਲੱਕ ਜਿਹੜਾ ਟੁੱਟਿਆ ਉਹ ਇਹਨਾਂ ਵਿਆਹਾਂ ਦੇ ਵਜ੍ਹਾ ਕਰਕੇ ਹੀ ਟੁੱਟਿਆ, ਖਾਸ ਤੌਰ ਦੇ ਉੱਤੇ ਜ਼ਿਮੀਂਦਾਰ ਭਾਈਚਾਰੇ ਦਾ। ਜੇ ਕਿਤੇ ਇਹਦੇ ਤੋਂ ਅਕਲ ਲੈ ਕੇ, ਜਿਵੇਂ ਅੱਜ ਕੱਲ੍ਹ 50 ਕਰਤਾ ਕਿ 50 ਤੋਂ ਵੱਧ ਨਹੀਂ ਆ ਸਕਦੇ ਸਰਕਾਰ ਨੇ ਕੀਤਾ, ਇਹ ਪੱਕੀ ਪਾਬੰਦੀ ਕਿਤੇ 50 ਵਾਲੀ ਲੱਗ ਜਾਂਦੀ ਹੈ ਤਾਂ ਸੱਚੀ ਪੁੱਛੋ ਤਾਂ ਪੰਜਾਬ ਜਿਹੜਾ ਜੀ ਉਹ ਬਹੁਤ ਇੱਕ ਵੱਡੀ ਮੁਸੀਬਤ ਦੇ ਵਿੱਚ ਨਿਕਲ ਸਕਦਾ ਆਉਂਦੇ ਸਾਲਾਂ ਦੇ ਦੌਰਾਨ, ਜਿਹਦੇ ਨਾਲ ਜੰਜ ਘਰਾਂ ਦੀ ਵਾਪਸੀ ਜਿਹੜੀ ਹੋ ਸਕਦੀ ਹੈ। ਘਰਾਂ ਦੇ ਵਿੱਚ ਉਹ ਵਿਆਹ ਹੋ ਸਕਦੇ ਆ ਔਰ ਅੰਨਾ ਪੈਸਾ ਜਿਹੜਾ ਕੁਝ ਘੰਟਿਆਂ ਦੇ ਵਾਸਤੇ ਲੁਟਾ ਦਿੱਤਾ ਜਾਂਦਾ। ਵਿਦੇਸ਼ਾਂ ਵਿਚਲੇ ਵਿਆਹ ਤਾਂ ਅਜੇ ਫਿਰ ਵੀ, ਹਾਲਾਂਕਿ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਵੀ ਹਫ਼ਤੇ ਦੇ ਵਿਆਹ ਕਰ ਲਏ, ਪਤਾ ਨਹੀਂ ਉਹ ਵੀ ਇਸ ਮਾਮਲੇ ਦੇ ਉੱਤੇ ਸੋਚਣਗੇ ਜਾਂ ਨਹੀਂ। ਅੱਜ ਭੜਕੇ ਉਹਦੀ ਸਾਰੇ ਜਿਹੜੇ ਜੀ ਉਹ ਬੈਂਕਟ ਹਾਲਾਂ ਦੇ ਵਿੱਚ ਹੁੰਦੇ ਆ, ਉੱਥੇ ਵੀ ਉਹ ਸੋਚਦੇ ਆ ਜਾਂ ਨਹੀਂ। ਪਰ ਇੰਨਾ ਜ਼ਰੂਰ ਹੈ ਕਿ ਜੇ ਇਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਤੁਰਨੀ ਸ਼ੁਰੂ ਹੋ ਜਾਂਦੀ ਹੈ ਤਾਂ ਇੱਕ ਆਈ ਥਿੰਕ ਇੱਕ ਬਹੁਤ ਚੰਗੀ ਪੋਜ਼ਿਟਿਵ ਸ਼ੁਰੂਆਤ ਜਿਹੜੀ ਉਹ ਹੋ ਸਕਦੀ ਹੈ ਔਰ ਹੋ ਰਹੀ ਹੈ। ਬਿਲਕੁਲ ਜੀ, ਬਿਲਕੁਲ। ਇੱਥੇ ਵੀ ਉਹ ਹਾਲ ਹੋਣ ਵਾਲਾ ਜ਼ਰੂਰ ਹੈ। ਇੱਥੇ ਵੀ ਕੋਈ ਪਰਮਿਸ਼ਨ ਨਹੀਂ ਹੈਗੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।